ਇਹ ਤਿੰਨ ਖੇਤੀ ਕਾਨੂੰਨ ਹੋਣਾ ਇਹਨਾਂ ਦੇ ਵੱਸ ਦਾ ਰੋਗ ਨਹੀਂ ਸੀ। ਇਹ ਤਾਂ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਧਰਨੇ ਦੇਣੇ ਜਾਂ ਵੱਧ ਤੋਂ ਵੱਧ ਡੀਸੀ ਨੂੰ ਮੈਮੋਰੈਂਡਮ ਦੇ ਦਿੱਤਾ। ਇਸ ਤੋਂ ਬਿਯੋਂਡ ਇਹਨਾਂ ਦਾ ਕੋਈ ਦਾਇਰਾਕਾਰ ਨਹੀਂ ਸੀ। ਦੀਪ ਸਿੱਧੂ ਨੇ ਸ਼ੰਭੂ ਦੇ ਵਿੱਚ ਆਪਣੇ ਕਲਾਕਾਰਾਂ ਦੇ ਨਾਲ ਸ਼ੁਰੂਆਤ ਕੀਤੀ ਔਰ ਇਹ ਆਵਾਜ਼ ਗੂੰਜੀ ਕਿ ਲੜਾਈ ਸਾਡੀ ਹੋਂਦ ਦੀ ਹੈ, ਗੱਲ ਕੱਲੀ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਵੀ ਹੈ। ਸਿੰਘੂ ਬਾਰਡਰ ਦੇ ਉੱਤੇ 13 ਮਹੀਨੇ ਇਹ ਜੰਗ ਅੱਗੇ ਤੁਰਦੀ ਹੈ। ਇੱਕ ਵਾਰ ਵੀ ਦੀਪ ਸਿੱਧੂ ਨੂੰ ਸਟੇਜ ਦੇ ਉੱਤੇ ਉਹਨਾਂ ਨੇ ਚੜ੍ਹਨ ਨਹੀਂ ਦਿੱਤਾ। ਹਕੂਮਤ ਘਬਰਾਈ ਹੋਈ ਸੀ, ਕਰੈਕਟਰ ਅਸੈਸੀਨੇਸ਼ਨ ਚੱਲ ਰਹੀ ਸੀ। ਜਿਸ ਅੰਦਾਜ਼ ਦੇ ਵਿੱਚ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਇੱਕ ਖਾਲੀ ਪੋਲ ਦੇ ਉੱਤੇ ਖਾਲਸਾਈ ਪਰਚਮ ਲਹਿਰਾ ਕੇ ਦੀਪ ਸਿੱਧੂ ਨੇ ਇਸ ਨੈਰੇਟਿਵ ਨੂੰ ਫੇਰ ਜਨਮ ਦਿੱਤਾ ਕਿ ਅਸੀਂ ਦਿੱਲੀ ਪਹਿਲਾਂ ਵੀ ਫਤਹ ਕੀਤੀ ਹੋਈ ਹੈ। ਦਿੱਲੀ ਇਹ ਨਾ ਸਮਝੇ ਕਿ ਇਹ ਸਾਥੋਂ ਦੂਰ ਹੈ। ਅਸੀਂ ਅੱਜ ਵੀ ਇਹ ਦੱਸਣਾ ਚਾਹੁੰਦੇ ਹਾਂ ਕਿ ਜੇ ਸਾਨੂੰ ਇਨਸਾਫ ਨਹੀਂ ਮਿਲੇਗਾ ਤੇ ਸਾਡੇ ਕੋਲ ਹੋਰ ਕੋਈ ਚੁਆਇਸ ਨਹੀਂ ਹੈ। ਉਸ ਦੀ ਗ੍ਰਿਫਤਾਰੀ, ਕਰੈਕਟਰ ਅਸੈਸੀਨੇਸ਼ਨ, ਕਾਮਰੇਡਾਂ ਵੱਲੋਂ ਮਾਰਨ ਤੱਕ ਦੀ ਗੱਲ, ਤੇ ਜਦੋਂ ਉਹ 3 ਮਹੀਨੇ ਬਾਅਦ ਜੇਲ੍ਹ ਚੋਂ ਵਾਪਸ ਆਉਂਦਾ ਹੈ, ਉਹ ਵਾਪਸ ਹਰ ਥਾਂ ਤੇ ਜਾ ਕੇ ਫਿਰ ਨੌਜਵਾਨੀ ਦੇ ਨਾਲ ਆਪਣੀ ਗੁਫ਼ਤਗੂ ਦਾ ਦੌਰ ਦੁਆਰਾ ਸ਼ੁਰੂ ਕਰਦਾ ਹੈ। ਕਿਸਾਨ ਮੋਰਚਾ ਫੇਜ਼ 2 ਉਹ ਸ਼ੁਰੂ ਹੋਇਆ ਤੇ ਆ 7 ਜ਼ਿਲ੍ਹਿਆਂ ਦਾ ਜਿਹੜਾ ਉਹਨਾਂ ਨੇ ਇੰਟਰਨੈਟ ਬੰਦ ਕੀਤਾ ਔਰ ਇੰਟਰਨੈਟ ਕੰਟਰੋਲ ਸਟੇਟ ਕੋਲ ਹੋਣਾ ਚਾਹੀਦਾ। ਇਹ ਸਾਹਮਣੇ ਆਇਆ ਕਿ ਸੈਂਟਰ ਨੇ ਇਸ ਨੂੰ ਬੰਦ ਕੀਤਾ। ਇਹ ਸਭ ਸਮਝਣ ਲਈ ਕਾਫੀ ਹੈ ਕਿ ਪੰਜਾਬ ਦਾ ਚੀਫ ਮਿਨਿਸਟਰ ਜਿਵੇਂ ਮੁਗਲਿਆ ਸਲਤਨਤ ਦੇ ਵੇਲੇ ਸੂਬੇਦਾਰ ਦਾ ਰੁਤਬਾ ਸੀ, ਉਸ ਤੋਂ ਵੱਧ ਕੇ ਕੋਈ ਹੈਸੀਅਤ ਨਹੀਂ ਰੱਖਦਾ। ਸ਼ੰਭੂ ਬਾਰਡਰ ਕਿਵੇਂ ਇੱਕ ਦੁਸ਼ਮਣ ਸਰਹੱਦ ਵਿੱਚ ਕਨਵਰਟ ਕੀਤਾ ਹੋਇਆ ਹੈ, ਕਿਵੇਂ ਉਹ ਕਿੱਲਾ ਵੀ ਨੇ, 15-15 ਫੁੱਟ ਉੱਚੀ ਕੰਧ ਵੀ ਹੈ, ਕਿਵੇਂ ਡਰੋਨਸ ਦੇ ਨਾਲ ਟੀਅਰ ਗੈਸ ਸ਼ੈਲ ਮਾਰੇ ਜਾ ਰਹੇ ਨੇ। 3 ਤੋਂ ਜ਼ਿਆਦਾ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ, 200 ਤੋਂ ਜ਼ਿਆਦਾ ਜ਼ਖਮੀ ਨੇ। ਇੱਕ ਨੌਜਵਾਨ ਦੀ ਅੰਮ੍ਰਿਤਧਾਰੀ ਸਿੰਘ ਦੀ ਪਿੱਠ ਦੇ ਉੱਤੇ 100 ਤੋਂ ਜ਼ਿਆਦਾ ਪੈਲਟਸ ਲੱਗੇ ਹੋਏ ਸੀ। ਔਰ ਇਹ ਵਰਤਾਰਾ ਅੱਜ ਫਿਰ ਸਾਨੂੰ ਯਾਦ ਦਹਾਨੀ ਕਰਵਾ ਰਿਹਾ ਹੈ ਕਿ ਭਾਈ ਬਦਲਿਆ ਕੁਛ ਨਹੀਂ ਹੈ। ਜਦੋਂ ਅਸੀਂ ਦੀਪ ਸਿੱਧੂ ਦੀ ਫਾਰਸਾਈਟਡਨੈਸ ਦੇਖਦੇ, ਦੂਰਦਰਸ਼ਤਾ ਦੇਖਦੇ ਤੇ ਭਗਵੰਤ ਮਾਨ ਬਾਰੇ ਉਹਨਾਂ ਦਾ ਇਹ ਕਹਿਣਾ ਸੀ ਕਿ ਜੇ ਇਹਦੇ ਹੱਥ 'ਚ ਪਾਵਰ ਆਈ ਤੇ ਬੁੱਚੜ ਬੇਅੰਤੇ ਤੋਂ ਮਾੜਾ ਸਾਬਤ ਹੋਏਗਾ। ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਬਹਾਨੇ ਪੰਜਾਬ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ 7 ਸਟੇਟਾਂ 'ਚੋਂ ਕਿਵੇਂ ਸੈਂਕੜਿਆਂ ਨੌਜਵਾਨ ਚੁੱਕੇ ਗਏ, ਕਿਵੇਂ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਹਰ ਜ਼ਿਲ੍ਹਾ ਹੈੱਡਕੁਆਟਰ 'ਚ NIA ਨੇ ਆਪਣਾ ਇੰਟਰੋਗੇਸ਼ਨ ਸੈਂਟਰ ਬਣਾਇਆ ਹੋਇਆ ਹੈ। ਬਲ ਛੁਟਕਿਓ ਬੰਧਨ ਪਰੈ ਕਛੂ ਨ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਬਲ ਹੋਆ ਬੰਧਨ ਛੁਟੈ ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਦੀਵਾਨ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਨੂੰ ਹਮੇਸ਼ਾ ਰੱਖਣ ਦੇ ਲਈ, ਮੀਰੀ ਪੀਰੀ ਦੇ ਕਨਸੈਪਟ ਨੂੰ ਹਮੇਸ਼ਾ ਯਾਦ ਕਰਾਉਣ ਦੇ ਲਈ ਜਿਸ ਦਾ ਸੁੰਦਰ ਨਾਮ ਰੱਖਿਆ ਗਿਆ, ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਔਰ ਭਲਵਾਨ ਗਰੁੱਪ, ਲੋਕਲ ਨੌਜਵਾਨ, ਇਹਨਾਂ ਸਾਰਿਆਂ ਦੇ ਸਾਂਝੇ ਉਦਮ ਔਰ ਸਹਿਯੋਗ ਦੇ ਨਾਲ ਉਹਨਾਂ ਯੋਧਿਆਂ ਦੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਨ ਮਤਾ ਹੋਏ, ਸ਼ਾਨ ਮਤਾ ਹੋਏ। ਪਿਛਲੇ ਲਗਭਗ 3 ਘੰਟੇ ਤੋਂ ਦੀਵਾਨ ਦੇ ਵਿੱਚ ਬੈਠਿਆਂ, ਜਿੱਥੇ ਬੱਚਿਆਂ ਨੇ, ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਿੱਥੇ ਗੁਰਦੁਆਰਾ ਮੈਨੇਜਮੈਂਟਸ ਦਾ ਖਾਸ ਧਿਆਨ ਬੱਚਿਆਂ ਵੱਲ ਜਾਂਦਾ ਹੈ, ਉਹਨਾਂ ਨੂੰ ਕੀਰਤਨ, ਗੁਰਮਤਿ ਸਿੱਖਿਆ, ਮਾਰਸ਼ਲ ਆਰਟ, ਗੱਤਕਾ
ਇਹ ਸਿਖਾਇਆ ਜਾਂਦਾ ਹੈ। ਔਰ ਤੁਸੀਂ ਬਹੁਤ ਚੰਗਾ ਉਦਮ ਕਰਦੇ ਹੋ ਕਿ ਬੱਚਿਆਂ ਬੱਚੀਆਂ ਵੱਲ ਖਾਸ ਧਿਆਨ ਹੈ। ਇਹੀ ਸਾਡੇ ਭਵਿੱਖ ਦੇ ਸਟੈਂਡਰਡ ਬੀਅਰਰ ਨੇ, ਝੰਡਾ ਬਰਦਾਰ ਨੇ। ਫਿਰ ਜਿਵੇਂ ਰਾਗੀ ਸਿੰਘਾਂ ਨੇ ਪੂਰੇ ਉਸ ਰਸ ਦੇ ਵਿੱਚ, ਕੀਰਤਨ ਰਸ ਵੀ, ਜਿਸ ਵਿੱਚ ਵੀਰ ਰਸ, ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਬਾਣੀ ਗਾਇਨ ਕਰਦੇ ਹਾਂ, ਪੜ੍ਹਦੇ ਹਾਂ, ਤੇ ਇੱਕ ਅਜਬ ਹੁਲਾਰਾ ਹੁੰਦਾ ਹੈ। ਤੁਸੀਂ ਮਹਿਸੂਸ ਕਰਦੇ ਹੋ ਕਿ ਕਿਵੇਂ ਜੇ ਗੁਰੂ ਨਾਨਕ ਸਾਹਿਬ ਪਰਥਾਏ ਫਰਮਾਇਆ ਸੀ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਜਿਹੜਾ ਰਾਜ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕੀਤਾ ਉਸ ਦਾ ਕਿਲ੍ਹਾ ਸੱਚ ਦਾ ਤੇ ਉਸ ਦੀ ਨੀਂਹ ਬੜੀ ਪੁਖਤ ਹੈ। ਇਹ ਭਾਵ ਤੁਸੀਂ ਕੀਰਤਨ ਦੇ ਵਿੱਚ ਵੀ ਮਹਿਸੂਸ ਕਰਦੇ ਹੋ। ਗੁਰਬਾਣੀ ਨੂੰ ਜੇ ਅਸੀਂ ਵਿਚਾਰ ਕੇ ਪੜ੍ਹਦੇ ਹਾਂ, ਸਰਵਣ ਕਰਦੇ ਹਾਂ, ਤੇ ਫਿਰ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਲਫ਼ਜ਼ ਭਗਤੀ ਸ਼ਕਤੀ ਹੋਏ, ਮੀਰੀ ਪੀਰੀ ਹੋਏ, ਰਾਜ ਜੋਗ ਹੋਏ ਜਾਂ ਸੰਤ ਸਿਪਾਹੀ ਹੋਏ, ਇਹ ਇਸ ਗੱਲ ਦੀ ਤਰਜਮਾਨੀ ਕਰਦੇ ਨੇ ਕਿ ਜੀਵਨ ਦੇ ਅੰਦਰ ਰਹਿੰਦੇ ਆ, ਜਿੱਥੇ ਸਾਡੇ ਜੀਵਨ ਦਾ ਅਸਲੀ ਮਨੋਰਥ ਤੇ ਰੱਬ ਦੇ ਨਾਲ ਇਕਮਿਕ ਹੋਣਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਕੋਈ ਸ਼ੱਕ ਨਹੀਂ ਹੈ ਕਿ ਜੀਵਨ ਦਾ ਮਨੋਰਥ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਨਾਨਕ ਪਾਤਸ਼ਾਹ 555 ਵਰੇ ਪਹਿਲਾਂ ਪ੍ਰਕਾਸ਼ਮਾਨ ਹੁੰਦੇ ਨੇ ਤੇ ਲਗਭਗ 7-8 ਹਜ਼ਾਰ ਸਾਲ ਦੀ ਅਸੀਂ ਇਨਸਾਨੀ ਤਾਰੀਖ ਜਾਂ ਹਿਊਮਨ ਹਿਸਟਰੀ ਦੇਖਦੇ ਹਾਂ, ਜਿਸ ਦੇ ਵਿੱਚ ਮਿਡਲ ਈਸਟ ਹੋਏ ਜਾਂ ਈਸਟ ਹੋਏ, ਜਿਹੜੇ ਵੱਡੇ ਧਰਮ ਜਾਂ ਸਕੂਲ ਆਫ ਥਾਟ ਜਾਂ ਸਕੂਲ ਆਫ ਫਿਲਾਸਫੀ ਆਏ, ਉਹਨਾਂ ਨੇ ਵੀ ਜੀਵਨ ਦੇ ਮਨੋਰਥ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਜੀਵਨ ਦੇ ਅੰਦਰ ਕੀ ਚੱਲਦਾ ਹੈ, ਦੁੱਖ ਕਿਉਂ ਹੈ, ਦੁੱਖ ਕਿਵੇਂ ਦੂਰ ਹੋਏ। ਇਹ ਸਾਰੇ ਮਜ਼ਹਬ, ਉਹ ਬੇਸ਼ੱਕ ਜੂਡਾਇਜ਼ਮ ਹੈ, ਕ੍ਰਿਸਚੀਅਨਿਟੀ ਹੈ, ਇਸਲਾਮ ਹੈ, ਜਾਂ ਸਾਡੇ ਖਿੱਤੇ ਦੇ ਅੰਦਰ ਰਿਗਵੇਦ ਨਾਲ ਸ਼ੁਰੂ ਹੋਇਆ ਬ੍ਰਾਹਮਣ ਧਰਮ, ਬੁੱਧ ਧਰਮ, ਜੈਨ ਧਰਮ ਹੈ, ਇਹਨਾਂ ਸਾਰਿਆਂ ਨੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਸਿੱਖ ਧਰਮ ਦੀ ਇਹ ਵਿਲੱਖਣਤਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਮੈਸੇਜ ਜਿੱਥੇ ਯੂਨੀਵਰਸਲ ਹੈ, ਕੁੱਲ ਇਨਸਾਨੀਅਤ ਨੂੰ ਆਪਣੀ ਗਲਵੱਕੜੀ ਦੇ ਵਿੱਚ ਲੈਂਦਾ ਹੈ, ਇਨਸਾਨ ਨੂੰ ਇਨਸਾਨ ਦੇ ਨਾਲ ਪਿਆਰ ਕਰਨਾ ਸਿਖਾਉਂਦਾ ਹੈ, ਉੱਥੇ ਜੀਵਨ ਦੇ ਸੁੱਖ ਖੁਸ਼ੀਆਂ, ਕੁਦਰਤ ਦੀਆਂ ਨਿਯਮਤਾਂ ਨੂੰ ਇਨਸਾਨ ਤੋਂ ਖੋਇਆ ਨਹੀਂ ਜਾਂਦਾ। ਅਸੀਂ ਪੜ੍ਹਦੇ ਹਾਂ, ਹੱਸਣਦੇ ਹਾਂ, ਖੇਲਣਦੇ ਹਾਂ, ਪਹਿਨਣਦੇ ਹਾਂ, ਖਾਵਣਦੇ ਹਾਂ, ਵਿੱਚੇ ਹੋਵੇ ਮੁਕਤ। ਇਹ ਗ੍ਰਸਤ ਮਾਰਗ ਦਾ ਸੰਕਲਪ, ਜਿਸ ਨੂੰ ਕਿਸੇ ਨੇ ਦੁੱਖ ਦਾ ਕਾਰਨ ਦੱਸਿਆ ਸੀ, ਔਰਤ ਪ੍ਰਤੀ ਕਿਸ ਕਿਸਮ ਦੇ ਵਿਚਾਰ ਕਈਆਂ ਦੇ ਅਸੀਂ ਇਹਨਾਂ ਧਰਮਾਂ ਦੇ ਵਿੱਚ ਦੇਖਦੇ ਹਾਂ। ਪਰ ਗੁਰੂ ਨਾਨਕ ਸਾਹਿਬ ਨੇ ਜਿੱਥੇ ਜਿਨ੍ਹਾਂ ਨੂੰ ਸਮਾਜ ਨੇ ਨੀਵੇਂ ਨਤਾਣੇ ਕਿਹਾ ਸੀ, ਉਹਨਾਂ ਨੂੰ ਗਲ ਨਾਲ ਲਾ ਕੇ ਫਰਮਾਇਆ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਤੇ ਜਿਸ ਔਰਤ ਨੂੰ ਦੁਰਕਾਰਿਆ ਗਿਆ ਸੀ, ਗੁਰੂ ਸਾਹਿਬ ਨੇ ਫਰਮਾਇਆ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ, ਕਿ ਜਿਹਨੂੰ ਤੁਸੀਂ ਅਬਲਾ ਕਹਿੰਦੇ ਹੋ, ਬਲ ਰਹਿਤ, ਤੇ ਇੱਕ ਪਾਸੇ ਪਾਤਸ਼ਾਹ ਜਾਂ ਬਾਦਸ਼ਾਹ ਜਿਹੜੇ ਸੋਵਰਨ ਹੁੰਦੇ ਨੇ, ਬਲਪੂਰਨ ਹੁੰਦੇ ਨੇ, ਪ੍ਰਭੂ ਸਤਾ ਸੰਪੰਨ ਹੁੰਦੇ ਨੇ। ਗੁਰੂ ਸਾਹਿਬ ਨੇ ਕਿਹਾ, ਇਹ ਕਿਵੇਂ ਹੋ ਸਕਦਾ ਕਿ ਜਿਹਨੂੰ ਤੁਸੀਂ ਅਬਲਾ ਕਿਹਾ, ਉਹਦੀ ਕੁੱਖ ਚੋਂ ਪ੍ਰਭੂ ਸਤਾ ਸੰਪੰਨ ਜਾਂ ਬਾਦਸ਼ਾਹਤ ਜਾਂ ਸੋਵਰਨ ਬਾਦਸ਼ਾਹ ਪੈਦਾ ਹੋਏ। ਬਾਦਸ਼ਾਹਾਂ ਨੂੰ ਜਨਮ ਦੇਣ ਵਾਲੀ, ਸੋਵਰਨ ਨੂੰ ਜਨਮ ਦੇਣ ਵਾਲੀ ਅਬਲਾ ਨਹੀਂ ਹੋ ਸਕਦੀ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਗਾਤਰੇ ਕਿਰਪਾਨ ਪਾ ਕੇ 5 ਕਕਾਰੀ ਰੂਪ 'ਚ ਕੌਰ ਪ੍ਰਿੰਸੈਸ ਦੇ ਨਾਲ ਆਪਣੀਆਂ ਉਹਨਾਂ ਸ਼ਹਿਜ਼ਾਦੀਆਂ, ਆਪਣੀਆਂ ਬੱਚੀਆਂ, ਜਿਨ੍ਹਾਂ ਨੂੰ ਅੱਜ ਅਸੀਂ ਜਦੋਂ ਫਖਰ ਦੇ ਨਾਲ ਖਾਲਸਾਈ ਦੀਵਾਨਾਂ ਦੇ ਅੰਦਰ, ਸਿੰਘਾਂ ਸਿੰਘਣੀਆਂ ਦੇ ਵਿੱਚ ਉਹੀ ਜਜ਼ਬਾ ਦੇਖਦੇ ਹਾਂ, ਤਾਂ ਫਿਰ ਗੁਰੂ ਸਾਹਿਬਾਨ ਅੱਗੇ ਬਾਰ-ਬਾਰ ਨਤਮਸਤਕ ਹੋਣ ਨੂੰ ਜੀ ਕਰਦੇ ਕਿ ਸਾਡਾ ਧਰਮ ਜਿਹੜਾ ਹਰ ਲਿਹਾਜ਼ ਨਾਲ ਦੁਨੀਆ ਦੇ ਕਿਸੇ ਵੀ ਪੈਰਾਮੀਟਰ ਤੋਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਇਹ ਮਹਿਜ਼ ਰੂਹਾਨੀਅਤ ਦਾ ਸੰਗਮ ਨਹੀਂ ਹੈ ਅਕਾਲ ਪੁਰਖ ਦੇ ਨਾਲ। ਸਾਡੇ ਸਮਾਜਕ, ਰਾਜਸੀ, ਆਰਥਿਕ, ਮਨੋਵਿਗਿਆਨਕ
हर किस्म के सवालों के जवाब गुरु ग्रंथ साहिब के कोल ने। ये मुकम्मल ग्रंथ साहिब, गुरु ग्रंथ साहिब साडे तां जागत जोत गुरु ने, एटर्नल गुरु ने, पर गुरु ग्रंथ साहिब ये ह्यूमन काइंड दे जिहड़े ने उन्होंने मैसेज देण वाले महान ग्रंथ के रूप च ने। ਜ਼ਾਹਰ है कि अज के दीवान च जदों असी गल शहीदां दी करदे हां, दो प्रोमीनेंट परसनैलिटीज़ जिन्हां ने पिछले 2 साल दे विच बहुत कुछ बदलिया, उन्हां दे विच जदों असी 15 फरवरी का यह दिन गुजरिया तो ठीक 2 वरे पहला 15 फरवरी 2022 नूं दीप सिद्धू, जिन्हां नूं प्यार नाल बाई जी करके, क्योंकि वो सब नूं उस प्यार दे नाल संबोधन करते सन, बाई जां अपने तो वड्डे नूं सर, उन्होंने जिवें एक नैरेटिव सिरजिया, दुश्मन नूं समझिया। और बिल्कुल ठीक जदों जाफी सिंह होरी ये कह रहे सी कि अज दे असी जदों नौजवानां दा बहुत वारी ड्रीम देखते हैं जिहदे लई लफज करियरिस्ट है, उहदे च की है, चकाचौंध, करोड़ां दी कार मेरे को थल्ले होए, मेरा हर पासे चर्चा होए, फिल्मी दुनिया, मॉडलिंग, पैसे कमाउण दे लई वकालत दा किता। हुण दीप सिद्धू ने और उस दा जदों तुसी बचपन देखदे हो, उदय करण पिंड दे विच जन्म जिहड़ा अज जिला मुक्तसर दे विच है, 4 साल की उम्र दे विच मां दा विछड़ जाना। बहुत बार मैं इतिहास के हवाले नाल जदों अपने जरनैलां अकाली फूला सिंह, हरी सिंह नलूआ, जस्सा सिंह आलूवालिया, ये साडे बहुत वड्डे जरनैल ने, तो तुसी देखोगे कि बहुत छोटे हुंदिआं ये मां जां पिता तो महरूम होए। और ये भी अपने आप दे विच कुछ अकाल पुरख की रहमत हुंदी है कि जिन्हां नूं किसी चीज़ तो मरहूमियत मिलती है, उन्हां दे विच कुछ एक्सट्रा टैलेंट हुंदे ने, वो स्ट्रगल चों भी गुजरते हैं, पर वो स्ट्रगल उन्हां नूं नायक दे पद्धर तक लैके जाती है। इन्हां तिन्नां जरनैलां दा जदों असीं बचपन देखांगे तो फिर सानू एहसास होएगा कि अकाल पुरख किवें मेहरबान हुंदे ने। दीप सिद्धू जिहड़ा एक सफल एक्टर दे तौर ते भी उसने उस किस्म की रचना अपनियां फिल्मां राहीं कीती जिस दे विच एक करैक्टर है जिहड़ा करैक्टर वंगार दा है, जोराबाई 10 नंबरी है। उस तुसी देखोगे कि वंगार मूल रूप दे विच है, मुੱਢ रूप दे विच है। और मैं अक्सर अपनियां प्रैजेंटेशनस दे विच कहना है कि जे सिख चों वंगारना कढ लो, डिफाइंस कढ लो, चैलेंज कढ लो, फिर तो असी कलरफुल जे सोहणे लगण वाले, सोहणियां दस्तारां वाले इस किस्म के किरदार ही बन जाएंगे। सिक्खी दी खूबसूरती जुल्म नूं वंगारण च है, जालम नूं वंगारण च है। और गुरु नानक साहब तो वध इस दा होर कोई सबूत नहीं है उन्हां दी बाणी तो। जदों वेले दे दिल्ली दे हाकमां नूं, उस वेले लोधी पठाणा दा राज है, जदों गुरु नानक साहब प्रकाशमान हुंदे ने, और बहुत जल्दी 1526 दे विच बाबर आ जांदा है। उसने एमनाबाद जिहदा पुराना नाम सैदपुर है, और गुरु नानक साहब की बाणी खास तौर पर तिलंग राग दे विच 4-5 शब्द, बेशक असी बहुत बार उन्होंने बाबर बाणी कहते हैं, हालांकि बाबर बाणी टाइटल की कोई बाणी नहीं है, पर क्योंकि बाबर नूं चैलेंज किया होया है, बाबर बाणी फिर गई कोयर ना रोटी खाए, इसलिए ये लफज बाबर बाणी ज़्यादा प्रोमीनेंट हुंदा है। पर तुसी दोनों पासे देखो, जदों लोधी पठान ने जां बाबर आंदा है तो चैलेंज सब तो पहला गुरु नानक साहब उस धरती ते करते हैं। गुरु नानक साहब का फरमान है, राजे शीं मुकदम कुत्ते, जाए जगायन बैठे सुते, चाकर नैंदा पायन काओ, रत पित कुत्त्यो छट जाओ। जदों असी हकूमत का सिस्टम देखते हैं, अज ब्यूरोक्रेसी है, ऊपर बैठ के मोदी अमित शाह फैसला करते हैं, अजीत डोवल नैशनल सिक्योरिटी एडवाइज़र के तौर पर उन्होंने वड्डा करिंदा है एजेंसियां का, उस दे थल्ले दिनकर गुप्ता है NIA का चीफ। फिर असी पंजाब दे विच गौरव यादव देखते हैं, तो राह एजेंसी जिहदा चीफ 29 जून नूं गोयल जिहड़ा रिटायर हुंदा है, की वरतारा वो करते हैं, उस बारे भी असी जिक्र करांगे। पर इस गल का ध्यान रहे कि बादशाह जां हकूमत
ਤੇ ਅੱਗੋਂ ਉਹਨਾਂ ਦੀ ਬਿਊਰੋਕਰੇਸੀ, ਅੱਜ ਦੇ ਲਫ਼ਜ਼ ਅੱਜ ਬਿਊਰੋਕਰੇਸੀ ਹੈ, ਉਹਨਾਂ ਜ਼ਮਾਨਿਆਂ ਦੇ ਵਿੱਚ ਮੁਕੱਦਮ ਹੁੰਦੇ ਸਨ, ਚੌਧਰੀ ਹੁੰਦੇ ਸਨ, ਮਲਕ ਹੁੰਦੇ ਸਨ, ਔਰ ਇਹ ਸਾਰੇ ਜੋ ਸਾਹਿਬ ਦੀ ਅੱਖ ਜਿਸ ਪਾਸੇ ਹੈ, ਜੋ ਹੁਕਮ ਹੈ, ਉਸ ਨੂੰ ਉਹ ਅੱਗੋਂ ਵਜਾ ਕਰਦੇ ਸੀ। ਔਰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਉਹ ਤਾਂ ਆਮ ਜਨਤਾ ਤੇ ਝਪਟਣ ਵਾਲੇ ਰਾਜੇ ਸ਼ੀਆਂ ਵਾਂਗ ਨੇ, ਉਹਨਾਂ ਦੇ ਮੁਕੱਦਮ ਜਿਹੜੇ ਨੇ ਉਹ ਕੁੱਤੇ ਨੇ, ਉਹ ਅੱਗੋਂ ਉਹਨਾਂ ਨੂੰ ਕੁੱਤਿਆਂ ਵਾਂਗ ਜਿਹੜਾ ਉਹ ਜਨਤਾ ਨੂੰ ਨੋਚਦੇ ਨੇ, ਔਰ ਕਿਵੇਂ ਉਹਨਾਂ ਦੇ ਅੱਗੋਂ ਜਿਹੜੇ ਚਾਕਰ ਨੇ ਉਹ ਫਿਰ ਨੌਹਾਂ ਦੇ ਨਾਲ ਲੁੱਟ ਰਹੇ ਨੇ। ਸੋ ਜਿਹੜਾ ਲੁੱਟ ਦਾ ਸਿਸਟਮ ਹੈ ਉਹ ਇੱਕ ਲੈਵਲ ਦੇ ਉੱਤੇ ਨਹੀਂ ਹੈ, ਉੱਤੋਂ ਆਰਡਰ ਆਉਂਦਾ। ਔਰ ਅੱਜ ਦੇ ਜੇ ਕੰਟੈਕਸਟ ਕਹਿਣਾ ਹੋਏ ਕਿ ਸੈਂਟਰਲ ਹੋਮ ਮਿਨਿਸਟਰੀ ਕੋਈ ਫੈਸਲਾ ਕਰਦੀ ਹੈ, ਏਜੰਸੀਆਂ ਉਸ ਨੂੰ ਦਬੋਚ ਲੈਂਦੀਆਂ ਨੇ। ਫਿਰ ਪੰਜਾਬ ਦਾ ਸੂਬੇਦਾਰ ਰੱਖਿਆ ਹੋਇਆ, ਕਦੇ ਬੇਅੰਤਾ ਬੁੱਚੜ ਸੀ ਤਾਂ ਹੁਣ ਉਹਦੀ ਨਸਲ ਦਾ ਇੱਕ ਭਗਵੰਤ ਮਾਨ ਹੈ। ਕਿਉਂਕਿ ਇਹ ਲਫ਼ਜ਼ ਵੀ ਮੇਰੇ ਨਹੀਂ ਨੇ। ਜਦੋਂ ਅਸੀਂ ਦੀਪ ਸਿੱਧੂ ਦੀ ਫਾਰਸਾਈਟਡਨੈਸ ਦੇਖਦੇ, ਦੂਰਦਰਸ਼ਤਾ ਦੇਖਦੇ ਹਾਂ, ਤੇ ਭਗਵੰਤ ਮਾਨ ਬਾਰੇ ਉਹਨਾਂ ਦਾ ਇਹ ਕਹਿਣਾ ਸੀ ਕਿ ਜੇ ਇਹਦੇ ਹੱਥ 'ਚ ਪਾਵਰ ਆਈ ਤੇ ਬੁੱਚੜ ਬੇਅੰਤੇ ਤੋਂ ਮਾੜਾ ਸਾਬਤ ਹੋਏਗਾ। 2 ਸਾਲ ਦੀ ਕਾਰਗੁਜ਼ਾਰੀ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਪੰਜਾਬ ਦੇ ਆਲਮੋਸਟ ਸ਼ਾਇਦ ਇਸ ਵੇਲੇ 21 ਜ਼ਿਲ੍ਹੇ ਨੇ। ਭਾਰਤੀ ਸੰਵਿਧਾਨ ਦੇ ਅੰਦਰ ਲਾ ਐਂਡ ਆਰਡਰ ਇਹ ਸਟੇਟ ਦੀ ਰਿਸਪੌਂਸਿਬਿਲਿਟੀ ਹੈ, ਲੇਕਿਨ ਕਿਵੇਂ 21 ਦੇ 21 ਜ਼ਿਲ੍ਹਿਆਂ ਦੇ ਵਿੱਚ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੇ ਨਾਂ ਥੱਲੇ NIA ਦੇ ਦਫ਼ਤਰ ਖੋਲ੍ਹੇ ਹੋਏ ਨੇ। ਇੱਕ ਪੀਰੀਅਡ ਸੀ ਕਿ ਜੇ ਕਿਸੇ ਦੂਸਰੇ ਸੂਬੇ ਦੀ ਪੁਲਿਸ ਨੂੰ ਕੋਈ ਵਾਰੰਟਡ ਸੀ ਤੇ ਜਿਸ ਸੂਬੇ 'ਚ ਉਹ ਵਾਰੰਟਡ ਸੀ ਉਹਦੇ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਸੀ, ਲੋਕਲ ਚੌਂਕੀ ਇੰਚਾਰਜ ਦੇ ਨਾਲ ਛਾਪਾ ਮਾਰਿਆ ਜਾਂਦਾ ਸੀ ਜਾਂ ਉਸ ਆਪਰੇਸ਼ਨ ਦਾ ਹਿੱਸਾ ਹੁੰਦੇ ਸੀ। ਹੁਣ ਤੁਸੀਂ ਦੇਖੋਗੇ ਕਿ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਬਹਾਨੇ ਪੰਜਾਬ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ 7 ਸਟੇਟਾਂ 'ਚੋਂ ਕਿਵੇਂ ਸੈਂਕੜਿਆਂ ਨੌਜਵਾਨ ਚੁੱਕੇ ਗਏ, ਕਿਵੇਂ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਹਰ ਜ਼ਿਲ੍ਹਾ ਹੈੱਡਕੁਆਰਟਰ 'ਚ NIA ਨੇ ਆਪਣਾ ਇੰਟੈਰੋਗੇਸ਼ਨ ਸੈਂਟਰ ਬਣਾਇਆ ਹੋਇਆ ਹੈ ਬਿਲਕੁਲ। ਔਰ ਪੰਜਾਬ ਦੀ ਸਰਕਾਰ ਨੇ ਅੱਖਾਂ ਬੰਦ ਕਰਕੇ ਪੰਜਾਬ ਦਾ ਸਭ ਕੁਝ ਹਵਾਲੇ ਕੀਤਾ ਹੋਇਆ। ਈਵਨ ਹੁਣ ਜਦੋਂ ਅਸੀਂ ਪਿਛਲੇ 6 ਦਿਨ ਤੋਂ ਦੇਖ ਰਹੇ ਹਾਂ ਕਿਸਾਨ ਮੋਰਚਾ ਫੇਜ਼ 2 ਉਹ ਸ਼ੁਰੂ ਹੋਇਆ ਤੇ 7 ਜ਼ਿਲ੍ਹਿਆਂ ਦਾ ਜਿਹੜਾ ਉਹਨਾਂ ਨੇ ਇੰਟਰਨੈਟ ਬੰਦ ਕੀਤਾ ਹੈ। ਔਰ ਇੰਟਰਨੈਟ ਕੰਟਰੋਲ ਸਟੇਟ ਕੋਲ ਹੋਣਾ ਚਾਹੀਦਾ ਹੈ। ਇਹ ਸਾਹਮਣੇ ਆਇਆ ਕਿ ਸੈਂਟਰ ਨੇ ਇਸ ਨੂੰ ਬੰਦ ਕੀਤਾ ਹੈ। ਇਹ ਸਭ ਸਮਝਣ ਲਈ ਕਾਫੀ ਹੈ ਕਿ ਪੰਜਾਬ ਦਾ ਚੀਫ ਮਿਨਿਸਟਰ ਜਿਵੇਂ ਮੁਗਲਿਆ ਸਲਤਨਤ ਦੇ ਵੇਲੇ ਸੂਬੇਦਾਰ ਦਾ ਰੁਤਬਾ ਸੀ, ਉਸ ਤੋਂ ਵੱਧ ਕੇ ਕੋਈ ਹੈਸੀਅਤ ਨਹੀਂ ਰੱਖਦਾ। ਤੇ ਇਹ ਚੈਲੰਜ ਉਦੋਂ ਵੀ ਸੀ ਤੇ ਜਦੋਂ ਬਾਬਰ ਹਮਲਾਵਰ ਹੁੰਦਾ ਤੇ ਗੁਰੂ ਸਾਹਿਬ ਦਾ ਉਸ ਨੂੰ ਵੰਗਾਰਨਾ ਕਿ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨਵੇ ਲਾ ਲੋ, ਇਹ ਤੇਰੀ ਸਾਰੀ ਫੌਜ ਪਾਪ ਦੀ ਜੰਜ ਹੈ ਔਰ ਜੋ ਤੂੰ ਜ਼ੁਲਮ ਕਰ ਰਿਹਾ ਉਸ ਨੂੰ ਗੁਰੂ ਸਾਹਿਬ ਨੇ ਉਹਨੂੰ ਇਹ ਯਾਦ ਦਹਾਨੀ ਵੀ ਕਰਵਾਈ ਕਿ ਆਣ 78 ਹੈ ਜਾਣ 97, ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸਿੱਖ ਨੂੰ ਉਸ ਰਸਤੇ ਦੇ ਉੱਤੇ ਤੋਰ ਦਿੱਤਾ ਕਿ ਸੱਚ ਦੇ ਉੱਤੇ ਖਲੋਣਾ, ਸੱਚ ਬੋਲਣਾ ਤੇ ਸੱਚ ਵੀ ਉਦੋਂ ਕਹਿਣਾ ਜਦੋਂ ਸੱਚ ਕਹਿਣ ਦਾ ਵੇਲਾ ਵਿਹਾ ਕੇ ਬੋਲਿਆ ਸੱਚ, ਜਾਂ ਜ਼ੁਲਮ ਦੇ ਸਾਹਮਣੇ ਚੁੱਪ ਰਹਿਣਾ। ਇਹ ਸਿੱਖੀ ਦਾ ਰਸਤਾ ਨਹੀਂ ਹੈ। ਔਰ 5.5 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ 4 ਪਾਤਸ਼ਾਹੀਆਂ ਦੇ ਨਾਲ ਸਿੱਖ ਕੌਮ ਨੇ ਟੱਕਰ ਲਈ। 3 ਪਾਤਸ਼ਾਹੀਆਂ ਨੂੰ ਚਲਦਾ ਕੀਤਾ, ਉਹ ਮੁਗਲਿਆ ਸਾਮਰਾਜ ਹੋਏ, ਅਫਗਾਨ ਧਾੜਵੀ ਹੋਣ ਜਿਨ੍ਹਾਂ ਨੂੰ ਦਰਾ ਖੈਬਰ ਦੇ ਉੱਤੇ ਰੋਕਿਆ, ਬ੍ਰਿਟਿਸ਼ ਕਲੋਨੀਅਲਸ ਹੋਣ ਬਸਤੀਵਾਦੀ, ਤੇ ਅੱਜ ਪਿਛਲੇ ਲਗਭਗ 75-76 ਸਾਲ ਤੋਂ ਉਹ ਹਕੂਮਤ ਜਿਸ ਨੇ 15 ਅਗਸਤ 1947 ਦੀ ਮੁਲਕ ਵੰਡ ਤੋਂ ਫੌਰਨ ਬਾਅਦ 10 ਅਕਤੂਬਰ 1947 ਨੂੰ ਇਹ ਸਰਕੂਲਰ ਜਾਰੀ ਕੀਤਾ ਸੀ। ਪਟੇਲ ਨੇ, ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ, ਪ੍ਰਾਈਮ ਮਿਨਿਸਟਰ ਨਹਿਰੂ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਨੇ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਖਤਰਾ ਨੇ। ਇਸ ਨੂੰ ਚੈਲੰਜ ਕੀਤਾ ਸਰਦਾਰ ਕਪੂਰ ਸਿੰਘ ਨੇ, ਜਿਹੜੇ ਉਸ ਵੇਲੇ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ।
ਉਹਨਾਂ ਦੇ ਨਾਲ ਕੀ ਹੋਇਆ ਤੁਸੀਂ ਵਾਕਫ ਹੋ, ਮੈਂ ਉਸ ਵੇਰ ਵਿੱਚ ਨਹੀਂ ਜਾਵਾਂਗਾ। ਸੋ ਇਹ ਕ੍ਰਿਮੀਨਲ ਟ੍ਰਾਈਬ ਐਲਾਨਣ ਦੇ ਨਾਲ ਗੁਰੂ ਗ੍ਰੰਥ ਗੁਰੂ ਪੰਥ ਨੂੰ ਟਾਰਗੇਟ ਕਰਨ ਵਾਲੀਆਂ ਨੀਤੀਆਂ, ਕਿਵੇਂ ਨਕਲੀ ਗੁਰੂਡਮ ਖੜਾ ਕੀਤਾ ਗਿਆ, ਉਹ ਨਰਕਧਾਰੀ ਹੋਣ, ਉਹ ਰਾਧਾ ਸੁਆਮੀ ਹੋਣ, ਕੋਈ ਹੋਰ ਹੋਣ, ਸੌਦਾ ਸਾਧ ਹੋਏ, ਭਨਿਆਰਾ ਹੋਏ, ਆਸ਼ੂਤੋਸ਼ ਹੋਏ, ਔਰ 2015 ਤੋਂ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬੁਰਜ ਜਵਾਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ, ਔਰ ਹੁਣ ਤੱਕ ਵੀ ਸੈਂਕੜਿਆਂ ਦੀ ਗਿਣਤੀ 'ਚ, ਹੁਣ ਤਾਂ ਗਿਣਤੀ ਬੰਦ ਹੋ ਗਈ ਹੈ ਕਿਉਂਕਿ ਇੰਨਾ ਸਾਨੂੰ ਉਹਨਾਂ ਨੇ ਇਨਸੈਂਸਿਟਿਵ ਕਰ ਦਿੱਤਾ ਹੈ। ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਜਿਸ ਹਕੂਮਤ ਦੇ ਨਾਲ ਸਾਡਾ ਵਾਹ ਹੈ, ਇਹ ਉਹ ਮੁਗਲਾਂ ਤੋਂ ਵੱਧ ਜ਼ਾਲਮ ਨੇ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਗੁਰੂ ਖਾਲਸਾ ਪੰਥ ਅੱਜ ਵੀ ਇਹਦੇ ਬਾਵਜੂਦ ਕਿ ਬਹੁਤ ਸਾਰੀਆਂ ਮੁਸ਼ਕਿਲਾਂ ਨੇ, ਅਸੀਂ 20ਵੀਂ ਸਦੀ ਦਾ ਜਦੋਂ ਦੂਸਰਾ ਅੱਧ ਦੇਖਦੇ ਹਾਂ ਤੇ ਫਿਰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਦੀ ਆਮਦ ਇਸ ਧਰਤੀ ਤੇ ਹੁੰਦੀ ਹੈ, ਉਹਨਾਂ ਦੀ ਵੰਗਾਰ ਖਾਲਸਾ ਪੰਥ ਨੂੰ ਆਪਣੇ ਹੱਕਾਂ ਦੇ ਵੱਲ ਤਾਂ ਸੁਚੇਤ ਕਰਦੀ ਹੈ, ਆਪਣੀਆਂ ਜੜ੍ਹਾਂ ਦੇ ਨਾਲ ਜੋੜਦੀ ਹੈ, ਔਰ ਹਕੂਮਤ ਦੇ ਲਈ ਉਹ ਇੱਕ ਵੱਡਾ ਖਤਰਾ ਬਣ ਜਾਂਦੇ ਨੇ। ਅੰਮ੍ਰਿਤਧਾਰੀ ਸਿੰਘਾਂ ਦਾ ਸੱਜਣਾ ਵੀ, ਤੁਸੀਂ ਇੰਦਰਾ ਗਾਂਧੀ ਦਾ ਉਸ ਪੀਰੀਅਡ ਦਾ ਪਾਰਲੀਮੈਂਟ 'ਚ ਬਿਆਨ ਦੇਖੋ ਕਿ ਅੰਮ੍ਰਿਤਧਾਰੀ ਹੋਣ ਵਾਲਿਆਂ ਦੀ ਗਿਣਤੀ ਦੇ ਵਾਧੇ ਨੂੰ ਉਹ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ ਦੱਸਦੀ ਹੈ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ। ਜੇ ਉਦੋਂ ਕ੍ਰਿਮੀਨਲ ਟ੍ਰਾਈਬ ਦਾ ਸਫ਼ਰ ਸ਼ੁਰੂ ਹੋਇਆ ਸੀ ਤੇ ਫਿਰ ਅਸੀਂ ਦੇਖਦੇ ਹਾਂ ਕਿ ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ, ਜੂਨ 84 ਦੇ ਪਹਿਲੇ ਹਫ਼ਤੇ ਸਿੱਖਾਂ ਦੇ ਖਿਲਾਫ ਟੋਟਲ ਵਾਰ, ਸਰਵਨਾਸ਼ ਦੀ ਵਾਰ ਦਾ ਐਲਾਨ। ਉਸ ਦਾ ਮਤਲਬ ਫਿਜ਼ੀਕਲ ਕਿਲਿੰਗ ਵੀ ਹੈ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਕਿਵੇਂ ਲੁੱਟਿਆ ਜਾਂਦਾ ਹੈ, ਔਰ ਬਾਕੀ ਆਰਥਿਕ ਤੌਰ ਦੇ ਉੱਤੇ ਜਦੋਂ ਖੇਤੀ ਕਾਨੂੰਨਾਂ ਦੀ ਗੱਲ ਹੁੰਦੀ ਹੈ, ਔਰ ਦੀਪ ਸਿੱਧੂ ਜਿਹਨੇ ਬਿਲਕੁਲ ਠੀਕ ਪੈਰਾਫਰੇਜ਼ ਦੇ ਵਿੱਚ ਜਿਹੜੇ ਦੁਨੀਆ ਦੇ ਵੱਡੇ ਫਿਲਾਸਫਰ ਹੋਏ ਨੇ, ਕਈ ਵਾਰ ਜਿਹੜੇ ਵਨ ਲਾਈਨਰ ਨੇ ਉਹਨਾਂ ਦੀ ਕਈ ਇੱਕ ਗੱਲ ਉਹ ਬਹੁਤ ਇੰਪੈਕਟ ਰੱਖਦੀ ਹੈ। ਜਦੋਂ 3 ਖੇਤੀ ਕਾਨੂੰਨ ਆਰਡੀਨੈਂਸ ਰਾਹੀਂ ਲਿਆਂਦੇ ਵੀ ਉਦੋਂ ਗਏ ਜਦੋਂ ਕੋਵਿਡ-19 ਦੀ ਸ਼ੁਰੂਆਤ ਹੋ ਚੁੱਕੀ ਸੀ, ਔਰ ਬਾਅਦ ਦੇ ਵਿੱਚ ਉਹਨੂੰ ਪਾਰਲੀਮੈਂਟ ਦੇ ਵਿੱਚ ਅਪਰੂਵ ਕੀਤਾ ਗਿਆ। ਦੀਪ ਸਿੱਧੂ ਆਪਣਾ ਚਕਾਚੌਂਧ ਵਾਲਾ ਫਿਲਮੀ ਕਰੀਅਰ ਛੱਡ ਕੇ ਪੰਜਾਬ ਦੇ ਵਿੱਚ ਆਉਂਦਾ ਹੈ, ਉਹ ਇੱਕ ਸੰਵਾਦ ਰਚਾਉਂਦਾ ਹੈ, ਜਿਹਦੇ ਲਈ ਪੁਰਾਤਨ ਸ਼ਬਦ ਅਸੀਂ ਗੋਸ਼ਟੀ ਇਸਤੇਮਾਲ ਕਰਾਂਗੇ। ਸ਼ੰਭੂ ਦੇ ਮੁਕਾਮ ਦੇ ਉੱਤੇ ਇੱਕ ਪਾਸੇ ਕਿਰਸਾਣੀ ਜਥੇਬੰਦੀਆਂ ਨੇ, ਬੇਸ਼ੱਕ ਲੰਮੇ ਵਕਤ ਤੋਂ ਉਹਨਾਂ ਦੇ ਆਪਣੇ ਸੰਘਰਸ਼ ਰਹੇ ਨੇ, ਪਰ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਕਿਵੇਂ ਕਿਰਸਾਣੀ ਦੇ ਵਿੱਚ ਲੈਫਟਿਸਟ ਲਹਿਰ ਹਰਕਿਸ਼ਨ ਸੁਰਜੀਤ ਦੇ ਪੀਰੀਅਡ 'ਚ ਔਰ ਬਾਅਦ ਦੇ ਵਿੱਚ ਦੂਸਰਿਆਂ ਦੇ ਰਾਹੀਂ ਆਈ ਸਿੱਖੀ ਜਾਂ ਦੂਸਰੇ ਦੇ ਨਾਲ ਵੈਰ ਕਮਾਉਣ ਵਾਂਗ ਉਹਨਾਂ ਦਾ ਵਰਤਾਰਾ ਰਿਹਾ। ਜਿਹੜੇ ਸਾਡੇ ਨੌਜਵਾਨ ਖਾਲਿਸਤਾਨ ਦੀ ਲਹਿਰ ਦਾ ਹਿੱਸਾ ਰਹੇ ਨੇ, ਉਹਨਾਂ ਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਅਹਿਸਾਸ ਹੈ ਕਿ ਕਿਵੇਂ ਸਰਕਾਰ ਦੀ ਫਰੰਟ ਲਾਈਨ ਬਣ ਕੇ ਇਹਨਾਂ ਨੇ ਖਾਲਿਸਤਾਨ ਦੇ ਖਿਲਾਫ ਲੜਾਈ ਲੜੀ ਹੈ। ਉਸ ਦੇ ਵਿੱਚ ਭਗਤ ਸਿੰਘ ਬ੍ਰਿਗੇਡ ਦੇ ਨਾਂ ਥੱਲੇ ਕਿਵੇਂ ਭਾਈ ਮਨਵੀਰ ਸਿੰਘ ਝੇੜੂ ਦੇ ਪਿਤਾ ਜੀ ਨੂੰ ਸ਼ਹੀਦ ਕੀਤਾ ਗਿਆ, ਕਿਵੇਂ ਜਲੰਧਰ 'ਚ ਬ੍ਰਿਗੇਡੀਅਰ ਘੁੰਮਣ ਨੂੰ ਸ਼ਹੀਦ ਕੀਤਾ ਗਿਆ। ਸੋ ਇਹ ਸਰਕਾਰ ਦੇ ਨਾਲ ਰਾਦਰ ਉਸ ਤੋਂ ਇੱਕ ਕਦਮ ਅੱਗੇ ਜਾ ਕੇ ਇਹਨਾਂ ਦੀ ਲੜਾਈ ਰਹੀ ਹੈ, ਔਰ ਉਸ ਦਾ ਉਹਨਾਂ ਨੂੰ ਖਮਿਆਜ਼ਾ ਵੀ ਭੁਗਤਣਾ ਪਿਆ। ਸਿੰਘਾਂ ਨੇ ਵੀ ਇਹਨਾਂ ਨੂੰ ਨਿਸ਼ਾਨੇ ਤੇ ਲਿਆ। ਲੇਕਿਨ ਅਚਾਨਕ ਇਹ 3 ਖੇਤੀ ਕਾਨੂੰਨ ਆਉਣਾ ਇਹਨਾਂ ਦੇ ਵੱਸ ਦਾ ਰੋਗ ਨਹੀਂ ਸੀ। ਇਹ ਤਾਂ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਧਰਨੇ ਦੇਣੇ ਜਾਂ ਵੱਧ ਤੋਂ ਵੱਧ DC ਨੂੰ ਮੈਮੋਰੈਂਡਮ ਦੇ ਦਿੱਤਾ। ਇਸ ਤੋਂ ਬਿਯੋਂਡ ਇਹਨਾਂ ਦਾ ਕੋਈ ਦਾਇਰਾਕਾਰ ਨਹੀਂ ਸੀ। ਦੀਪ ਸਿੱਧੂ ਨੇ ਸ਼ੰਭੂ ਦੇ ਵਿੱਚ ਆਪਣੇ ਕਲਾਕਾਰਾਂ ਦੇ ਨਾਲ ਸ਼ੁਰੂਆਤ ਕੀਤੀ, ਔਰ ਹੌਲੀ ਜਿਵੇਂ ਉਸ ਫੁੱਲ ਦੇ ਉੱਤੇ ਫੁੱਲ ਦਾ ਨੈਕਟਰ ਰਹਿਣ ਦੇ ਲਈ ਭੌਰਿਆਂ ਦੀ ਲਾਈਨ ਲੱਗਦੀ ਹੈ, ਇਵੇਂ ਉਹ ਗੋਸ਼ਟੀ ਸ਼ੁਰੂ ਹੋਈ, ਔਰ ਇਹ ਆਵਾਜ਼ ਗੂੰਜੀ ਕਿ ਲੜਾਈ ਸਾਡੀ ਹੋਂਦ ਦੀ ਹੈ। ਗੱਲ ਕੱਲੀ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਵੀ ਹੈ। ਔਰ ਜਦੋਂ ਇਹ ਡਾਇਲੌਗ ਔਰ ਉਹ ਗਵਾਚੀ ਹੋਈ ਜਵਾਨੀ, ਕਿਉਂਕਿ ਜਿਹੜੇ ਅਸੀਂ ਸਾਰੇ 84 ਦੇ ਦੌਰ 'ਚੋਂ ਗੁਜ਼ਰੇ, ਅਸੀਂ ਦੇਖਿਆ ਵੀ 10 ਸਾਲ ਆਲਮੋਸਟ 11 ਸਾਲ 1995 ਤੱਕ
ਹਥਿਆਰਬੰਦ ਲੜਾਈ ਸਾਡੇ ਯੋਧਿਆਂ ਨੇ ਲੜੀ। ਸ਼ਹੀਦਾਂ ਦੇ ਡੁੱਲੇ ਖੂਨ ਨੇ ਡਾਇਸਪੋਰਾ ਦੇ ਅੰਦਰ ਵੀ ਉਸ ਚੇਤਨਤਾ ਨੂੰ ਪੈਦਾ ਕੀਤਾ। ਪਰ ਏਜੰਸੀਆਂ ਨੇ ਇੱਕ ਬੜੇ ਸਿਸਟਮੈਟਿਕ ਅੰਦਾਜ਼ ਪੰਜਾਬ ਦੀ ਜਵਾਨੀ ਨੂੰ ਡਰੱਗਸ ਦੇ ਹਵਾਲੇ ਕੀਤਾ। ਸੱਭਿਆਚਾਰ ਦੇ ਨਾਂ ਥੱਲੇ ਕਿਵੇਂ ਲੱਚਰਪੁਣਾ ਪਰੋਸਿਆ ਗਿਆ, ਕਿਵੇਂ ਪੇਰੈਂਟਸ ਨੂੰ ਇਹ ਫਿਕਰ ਹੋਇਆ। 80ਵੇਂ ਦੇ ਦੌਰ 'ਚ ਤਾਂ ਸੀ ਕਿ ਭਾਈ ਮੁੰਡਾ ਬਾਹਰ ਕੱਢ ਲਓ ਨਹੀਂ ਤਾਂ ਪੁਲਿਸ ਨੇ ਮਾਰ ਦੇਣਾ। 90ਵੇਂ ਦੇ ਦੌਰ ਤੋਂ ਸ਼ੁਰੂ ਹੋ ਗਿਆ ਕਿ ਵੀ ਬੱਚਾ ਬੱਚੀ ਦੋਨਾਂ ਨੂੰ ਬਾਹਰ ਕੱਢ ਲਓ ਨਹੀਂ ਤਾਂ ਡਰੱਗ ਖਾ ਕੇ ਮਰ ਜਾਣਾ। ਇਹ ਵਰਤਾਰਾ ਰਿਹਾ ਲਗਾਤਾਰਤਾ ਦੇ ਨਾਲ। 2012 ਇੱਕ ਚੇਂਜਿੰਗ ਪੁਆਇੰਟ ਸੀ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਲਈ 2 ਵਾਰ ਬਲੈਕ ਵਾਰੰਟ ਜਾਰੀ ਹੋਏ ਤੇ ਜਿਵੇਂ ਪੰਜਾਬ ਕੇਸਰੀ ਰੰਗ 'ਚ ਰੰਗਿਆ ਗਿਆ, ਹਕੂਮਤ ਹਿੱਲੀ ਔਰ ਉਹਨਾਂ ਨੇ ਇੱਕ ਨਵਾਂ ਵੈਪਨ 2015 ਤੱਕ ਪਹੁੰਚਦਿਆਂ ਉਹਨਾਂ ਨੂੰ ਸੌਦਾ ਸਾਧ ਦੇ ਚੇਲਿਆਂ ਨੂੰ ਅੱਗੇ ਕਰਕੇ ਬੁਰਜ ਜਵਾਹਰ ਸਿੰਘ ਵਾਲਾ 'ਚੋਂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਆਪਣੇ ਕਬਜ਼ੇ 'ਚ ਲਏ। ਫਿਰ ਚੈਲੰਜ ਕੀਤਾ। ਫਿਰ ਜਦੋਂ ਸਿੱਖ ਸੰਗਤਾਂ ਨੇ ਦੇਖਿਆ ਕਿ ਕਿਵੇਂ ਬਰਗਾੜੀ ਦੇ ਵਿੱਚ ਮਹਾਰਾਜ ਦੇ ਅੰਗਾਂ ਨੂੰ ਬੇਅਦਬ ਕੀਤਾ ਗਿਆ ਤੇ ਪੀਸਫੁਲ ਬੇਬਲ ਕਲਾਂ ਔਰ ਕੋਟ ਕਪੂਰਾ 'ਚ ਗੋਲੀ, ਇਹ ਸਾਰਾ ਵੇਰਵਾ ਇਸ ਲਈ ਜ਼ਰੂਰੀ ਹੈ ਕਿ ਇਹਨਾਂ ਯੋਧਿਆਂ ਦੇ ਕਾਰਨਾਮਿਆਂ ਨੂੰ ਅਸੀਂ ਜੇ ਕੰਟੈਕਸਚੁਅਲਾਈਜ਼ ਨਹੀਂ ਕਰਾਂਗੇ, ਪ੍ਰਸੰਗਕ ਤੌਰ ਤੇ ਨਹੀਂ ਦੇਖਾਂਗੇ ਤੇ ਫਿਰ ਇਹਨਾਂ ਦੀ ਅਹਿਮੀਅਤ ਨੂੰ ਅਸੀਂ ਸਮਝ ਨਹੀਂ ਸਕਦੇ। ਬਹੁਤ ਚੰਗੀ ਗੱਲ ਹੈ ਕਿ ਅੱਜ ਇਹ ਫੈਸਲਾ ਲਿਆ ਗਿਆ ਹੈ ਕਿ ਅੱਜ ਲੰਗਰ ਹਾਲ ਦੇ ਵਿੱਚ ਮੌਜੂਦਾ ਸੰਘਰਸ਼ ਦੇ 3 ਯੋਧਿਆਂ ਦੀਆਂ ਤਸਵੀਰਾਂ ਸੁਭਾਇਮਾਨ ਕੀਤੀਆਂ ਜਾਣਗੀਆਂ, ਜਿਨ੍ਹਾਂ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ। ਇਹਨਾਂ ਦੀ ਗੱਲ ਵੀ ਅਸੀਂ ਕਰਾਂਗੇ ਕਿ ਕਿਵੇਂ ਇੰਡੀਅਨ ਸਟੇਟ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ, ਪਰ 3 ਖੇਤੀ ਕਾਨੂੰਨਾਂ ਦਾ ਵਾਪਸ ਹੋਣਾ, ਹਕੂਮਤ ਦਾ ਮਜਬੂਰ ਹੋਣਾ, ਇਹ ਛੋਟੀ ਪ੍ਰਾਪਤੀ ਨਹੀਂ ਸੀ, ਬਹੁਤ ਵੱਡੀ ਗੱਲ ਸੀ ਔਰ ਉਸ ਦਾ ਬਹੁਤ ਵੱਡਾ ਸਿਰ ਹੈ ਇਹ ਕਾਮਰੇਡੀ ਕਲਾਸ ਨੇ। ਤੇ ਕਿਵੇਂ ਬਿਟਰੇ ਕੀਤਾ, ਕਿਵੇਂ ਇਹਨਾਂ 'ਚੋਂ ਕਈਆਂ ਨੇ ਸ਼ੇਰਵਾਨੀਆਂ ਸਵਾਈਆਂ ਹੋਈਆਂ ਸੀ, ਕੇਜਰੀਵਾਲ ਨਾਲ ਹੌਬਨੌਬ ਕਰ ਰਹੇ ਸੀ ਕਿ ਚੀਫ ਮਿਨਿਸਟਰੀ ਮਿਲੇ। ਜਿਹੜੀ ਤਾਕਤ ਨੂੰ ਕੰਸੋਲੀਡੇਟ ਕੀਤਾ ਜਾ ਸਕਦਾ ਸੀ, ਜਿਹੜਾ 3 ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਕਿਰਸਾਣੀ ਦਾ ਜਾਂ ਸਿੱਖ ਔ ਕਾਇਮ ਹੋਇਆ ਸੀ, ਕਿਵੇਂ ਇਹਨਾਂ ਨੇ ਉਸ ਸਾਰੇ ਨੂੰ ਗਵਾਇਆ ਹੀ ਨਹੀਂ। ਕਿਵੇਂ 92 MLA ਉਸ ਕੇਜਰੀਵਾਲ ਨੂੰ, ਬੇਸ਼ੱਕ ਪੰਜਾਬ ਦੇ ਲੋਕ ਅੱਕੇ ਹੋਏ ਸੀ, ਬਾਦਲਾਂ ਤੋਂ ਵੀ ਅੱਕੇ ਸੀ, ਅਮਰਿੰਦਰ ਤੋਂ ਵੀ ਅੱਕੇ ਹੋਏ ਸੀ, ਕਾਂਗਰਸ ਤੋਂ। ਲੋਕਾਂ ਦਾ ਕਹਿਣਾ ਸੀ ਕਾਲਾ ਚੋਰ ਆ ਜਾਏ ਪਰ ਇਹਨਾਂ ਤੋਂ ਖਹਿੜਾ ਛਡਾਓ। ਉਹ ਆ ਗਿਆ, ਦਿੱਲੀ ਦਾ ਕਾਲਾ ਵੀ ਹੈ ਤੇ ਚੋਰ ਵੀ ਹੈ ਤੇ ਇਹਨਾਂ ਨੂੰ ਬਿਠਾ ਕੇ ਅੱਜ ਅਸੀਂ ਦੇਖ ਰਹੇ ਕਿ ਭਾਈ ਕੀ ਹੋ ਰਿਹਾ। ਇਹ ਕਿਸਾਨੀ ਲੀਡਰਸ਼ਿਪ ਦੇ ਕੋਲ ਸੀ ਪਰ ਇਹ ਤਾਂ ਰਲੇ ਹੋਏ ਸੀ। ਮਨਦੀਪ ਪੂਨੀਆ ਇੱਕ ਹਰਿਆਣਵੀ ਜਾਟ ਹੈ, ਬਹੁਤ ਅੱਛਾ ਇਨਵੈਸਟੀਗੇਟਿਵ ਜਰਨਲਿਸਟ ਹੈ। ਉਹਨੇ ਸਭ ਦੀਆਂ ਆਡੀਓ ਕਲਿੱਪਸ ਕਿ ਦਿੱਲੀ 'ਚ ਬੈਠਿਆਂ ਵੀ ਜਦੋਂ ਅਸੀਂ ਸ਼ੰਭੂ ਤੋਂ ਸਿੰਘੂ ਤੱਕ ਦੇ ਮਾਰਚ ਦੀ ਗੱਲ ਕਰਦੇ ਹਾਂ, ਹਰ ਇੱਕ ਨੇ ਆਪਣੇ ਜਿਹੜੇ ਨੇ ਉਹ ਕਮਿਊਨੀਕੇਸ਼ਨ ਖੋਲੀ ਹੋਈ ਸੀ। ਕੋਈ ਨਰਿੰਦਰ ਤੋਮਰ ਨਾਲ ਹੈ, ਕੋਈ ਮਨਜਿੰਦਰ ਸਿੱਧੇ ਨਾਲ ਹੈ, ਕੋਈ ਕਿਸੇ ਹੋਰ ਨਾਲ ਲੱਗਾ ਹੋਇਆ। ਇਸ ਸਭ ਦੇ ਵਿੱਚ ਜਿਹੜਾ ਅਸਲੀ ਨਾਇਕ ਸੀ ਉਸ ਦੀ ਕਰੈਕਟਰ ਅਸੈਸੀਨੇਸ਼ਨ ਕਿਵੇਂ ਕੀਤੀ ਗਈ। ਦੀਪ ਸਿੱਧੂ ਸਿੰਘੂ ਤੋਂ ਸ਼ੰਭੂ ਤੱਕ, ਸ਼ੰਭੂ ਤੋਂ ਸਿੰਘੂ ਤੱਕ ਮਾਰਚ ਕਿਵੇਂ ਹੁੰਦਾ, ਕਰੇਨਾਂ ਨਾਲ ਰੱਖੇ ਹੋਏ ਪੱਥਰ ਕਿਵੇਂ ਹੱਥਾਂ ਦੇ ਨਾਲ ਚੁੱਕੇ ਜਾਂਦੇ ਨੇ ਨੌਜਵਾਨਾਂ ਵੱਲੋਂ। ਲੇਕਿਨ ਇਸ ਸਾਰੇ ਪੀਰੀਅਡ ਸਰਕਾਰ ਦਾ ਨੈਰੇਟਿਵ, ਜਿਵੇਂ ਵੀਰ ਜਾਫੀ ਸਿੰਘ ਨੇ ਮੀਡੀਆ ਦੀ ਗੱਲ ਕੀਤੀ, ਮੈਂ ਅਕਸਰ ਬਹੁਤ ਵਾਰ ਇਹ ਰਿਪੀਟ ਵੀ ਕਰਦਾ, ਜਿਹੜੇ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਮੋਨੀਟਰ ਕਰਦੇ ਨੇ, ਕਿ ਅੱਜ ਲੜਾਈ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ। ਇੱਕ ਜ਼ਮਾਨਾ ਸੀ ਕਿ ਜੰਗ ਦੇ ਮੈਦਾਨ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਸੀ ਕਿ ਦੁਸ਼ਮਣ ਹੈ, ਉਹਦੀ ਤਾਕਤ ਕੀ ਹੈ। ਅੱਜ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਹਾਡਾ ਓਪੀਨੀਅਨ ਕਿਵੇਂ ਬਣਾਇਆ ਜਾ ਰਿਹਾ ਹੈ। ਕਿਵੇਂ 800 ਤੋਂ ਜ਼ਿਆਦਾ ਚੈਨਲ ਜਿਹੜਾ ਦਰਬਾਰੀ ਮੀਡੀਆ ਹੈ ਉਹ ਮੋਦੀ ਨੂੰ ਉਹਨਾਂ ਨੇ ਕਿਵੇਂ ਵਿਸ਼ਨੂੰ ਅਵਤਾਰ ਤੱਕ ਪਹੁੰਚਾ ਦਿੱਤਾ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ। ਉਹ ਇਸ ਕਿਸਮ ਦੀ ਮਜ਼ਹਬ ਦੀ ਵੀ ਖਿੱਲੀ ਉਡਾਈ ਗਈ ਕਿ ਈਵਨ ਇਹਨਾਂ ਦੇ ਚਾਰੋਂ ਸ਼ੰਕਰਾਚਾਰੀਆ ਜਿਹੜੇ ਆਦਿ ਸ਼ੰਕਰਾਂ ਨੇ ਸਥਾਪਿਤ ਕੀਤੇ ਸੀ, ਉਹਨਾਂ 'ਚੋਂ ਵੀ ਕੋਈ ਨਹੀਂ ਗਿਆ ਕਿ ਵੀ ਇਹ ਤਾਂ ਬਿਲਕੁਲ ਹੀ ਕੰਮ ਹੋਰ ਹੈ। ਲੇਕਿਨ ਉਹਨਾਂ ਦਾ ਸੌਦਾ ਵਿਕ ਰਿਹਾ ਸੋਸ਼ਲ ਮੀਡੀਆ। ਬੇਸ਼ੱਕ ਸਾਡੇ ਨੌਜਵਾਨ ਉਹਨੂੰ ਬੜੀ ਸਫਲਤਾ ਨਾਲ ਵਰਤਦੇ ਨੇ, ਪਰ ਸੋਸ਼ਲ ਮੀਡੀਆ ਡਬਲ ਐਜਡ ਸੌਰਡ ਹੈ, 2 ਧਾਰੀ ਤਲਵਾਰ ਹੈ। ਅਸੀਂ ਮਿਸ ਇਨਫੋਰਮੇਸ਼ਨ ਵੀ ਦੇਖਦੇ ਹਾਂ ਕਿ ਕਿਸ ਲੈਵਲ ਦੇ ਉੱਤੇ ਕਿਸ ਕਿਸਮ ਦੀਆਂ ਕਰੈਕਟਰ ਅਸੈਸੀਨੇਸ਼ਨਸ ਹੁੰਦੀਆਂ ਨੇ। ਹੁਣ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥੱਲੇ ਤੁਹਾਨੂੰ ਕਿਸੇ ਖਬਰ ਨੂੰ ਦੇਖਣ ਤੋਂ ਬਾਅਦ
चार आर्डर्ड सोर्सेस तो वेरीफाई करना पैंदा है कि ये खबर भी है कि आर्टिफिशियल इंटैलीजेंस ने जनरेट की। दीप सिद्धू ने नौजवानी दे अंदर ਜਿਹੜੀ बिल्कुल क्लूलैस सी, डायरैक्शनलैस सी, एक बिरतांत सिरजिया। वारिस पंजाब दे फोरम, ये कोई पोलिटिकल पार्टी नहीं बनाई, ये पंजाब दे उस विरसे नूं, पंजाब दी वो विरासत जिस प्रथाए प्रोफैसर पूर्ण सिंह दा कहना है कि पंजाब ना हिंदू ना मुसलमान, पंजाब जिउंदा गुरां दे नां ते। पंजाब दी विरासत, पंज दरियावां दी धरती दी विरासत, गुरु नानक साहब दी विरासत है। उत्थे हर चीज़, हर फिजा दे विच 10 गुरु साहबान ने जो घालना घालियां ने, जो उत्थे निरभैता दा, निडरता दा, निर्वैरता दा सबक उस धरती दे उत्ते दृढ़ करवाया गया है। ते पावर जिन्हां गंगा जमनी तहजीब कोल है, इन्हां दा तां नैरेटिव एवरीबडी इज बॉर्न अनईक्वल। जो तुसी वरण आश्रम नूं समझोगे, हुण अमेरिकन डेमोक्रेसी असी देखते हैं, इहदा पहला है कि एवरीवन इज बॉर्न इक्वल। उन्हां दा मानसिकता एवरीबडी इज बॉर्न अनईक्वल, और उस अनईक्वल का ही नतीजा है कि ना इन्हां ने वरण आश्रम छड्डे, किवें अज उही निज़ाम इस किस्म के सुपरस्टिशन नूं किवें प्रचार रहा है। ते दीप सिद्धू ने याद दहानी करवाई कि असी गुरुआं दी धरती दे वासी हैं, असी साडा विरसा सभ्याचार होर है। और उहदे च ये नैरेटिव आया साडे आले ते दिल्ली आले। हुण ये बड़ा खूबसूरत है। वी एंड और ये जदों वेद बरवाह जिन्हें हरजिंदर सिंह जिंदा नूं इंटरव्यू किया, इंटैरोगेट किया रादर, उन्हें रिटायरमेंट तो बाद किताब लिखी जिहदे च 3 सफ़े भाई हरजिंदर सिंह जिंदा की शख्सियत नूं समर्पित सी। उसका टाइटल सी जिंदा वॉज नॉट एन ऑर्डनरी मैन। उहदे च एक गल कहंदा है कि जदों मैं इस अमृतसर जिले के जंपल नौजवान दे नाल दिहाड़ जेल दे विच नूं पुछगिछ कर रहा सी, ते वो जिहड़ा नैरेटिव वरत रहा सी अस एंड यू, कि असी पंजाब वाले वारिस पंजाब दे ते तुसी दिल्ली वाले। हुण ये है कि जिथे तुसी इक्वल फुटिंग दे उत्ते खलो के गल करदे हो, दीप सिद्धू ने नौजवानी दे अंदर इस डिबेट नूं शुरू किया है। ते जदों तक ये ਸਿੰਘੂ बॉर्डर दे उत्ते 13 महीने ये जंग अगे तुरदी है, एक वार भी दीप सिद्धू नूं स्टेज दे उत्ते उन्होंने चढ़न नहीं दिता। हुकूमत घबराई हुई सी, करैक्टर असैसिनेशन चल रही सी कि जी बीजेपी दे नाल और सन्नी दिओल ते फलाना ते ढिमका। और 26 जनवरी नूं जिस दिन ये सारियां जथेबंदियां दा कोई ना कोई मिली भुगत सी दिल्ली दरबार दे नाल, जिस अंदाज दे विच दिल्ली दे लाल किले दे उत्ते एक खाली पोल दे उत्ते खालसाई परचम लहरा के दीप सिद्धू ने इस नैरेटिव नूं फिर जन्म दिता है कि असी दिल्ली पहलां भी फतह की हुई है। दिल्ली ये ना समझे कि ये साथों दूर है। असी अज भी ये दसना चाहते हैं कि जे सानू इंसाफ नहीं मिलेगा तो साडे कोल होर कोई चॉइस नहीं है। हुण ये इस लैवल तक ये नैरेटिव चला जाता है। उसकी गिरफ्तारी, करैक्टर असैसिनेशन, कामरेडां वालों मारन तक की गल, तो जदों वो 3 महीने बाद जेल चों वापस आंदा है, वो वापस हर थां ते जाके फिर नौजवानी दे नाल अपनी गुफ्तगू का दौर दौरा शुरू करदा है, फिर पॉपुलर हुंदा है। और जदों असी अज वो 2 वरियां दी याद कर रहे हैं, इस गल का ध्यान रहे कि मान साहब दे एक पब्लिक जलसे दे विच जिथे एक हाथ दे विच झाड़ू फड़िया दीप सिद्धू ने, दूसरे 3 फुटी श्री साहिब है। उन्होंने पुछते ने कि दसो भाई तुसी ये झाड़ू दे विरसे वाले हो कि तुहाडा विरसा जिहड़ा वो श्री साहब दे नाल जुड़िया होया है। और ये एक गेम चेंजर बन जाता है। और बेशक उन्हां दी शहादत तो बाद बहुत जल्दी जो पार्लीमेंट चोणां हुंदियां ने, सर सिमरनजीत सिंह मान संगरूर तो मैंबर पार्लीमेंट बनते हैं। ये सब उस दी बदौलत कि जिथे गेम चेंजिंग दी गल दीप सिद्धू ने दती, ये बहुत वड्डी कंट्रीब्यूशन है। और मैं समझदा भी जदों साडे नायक अराउंड हुंदे ने, दुश्मन तो बात करे अनहोनी, वो तो ना पक्षी कर ही रहा हुंदा है। मंदे भागां नूं साडे विच भी एक वड्डा तबका, वो भावें ईरखा वस होए, ना समझी वस होए,
ਅਸੀਂ ਵੀ ਡਿਊ ਕ੍ਰੈਡਿਟ ਨਹੀਂ ਦਿੰਦੇ। ਇਹੀ ਗੱਲ ਦੀਪ ਸਿੱਧੂ ਨਾਲ ਵੀ ਵਾਪਰੀ, ਇਹੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਨਾਲ ਵੀ ਵਾਪਰੀ। ਔਰ ਅਸੀਂ 1970ਵਿਆਂ ਦੇ ਅਖੀਰ ਦਾ ਉਹ ਦੌਰ ਵੀ ਦੇਖਿਆ ਹੋਇਆ ਕਿ ਕਿਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਨੂੰ ਛੁਟਿਆਉਣ ਦੇ ਲਈ ਅਕਾਲੀ ਦਲ ਇਹਨਾਂ ਦੇ ਅੰਦਰੂਨੀ ਹਲਕੇ ਕਿਵੇਂ ਕਦੇ ਸੰਜੇ ਗਾਂਧੀ ਨਾਲ ਜੋੜਦੇ ਸੀ, ਕਦੇ ਗਿਆਨੀ ਜ਼ੈਲ ਸਿੰਘ ਨਾਲ ਜੋੜਦੇ ਸੀ। ਇਹ ਈਰਖਾ ਦਾ ਫੈਕਟਰ ਜਿਹੜਾ ਲਗਾਤਾਰਤਾ ਦੇ ਨਾਲ, ਜਾਂ ਇਨਸਿਕਿਉਰਿਟੀ, ਸ਼ਾਇਦ ਜਦੋਂ ਕੋਈ ਏਬਲ ਬੰਦਾ ਆਉਂਦਾ ਹੈ ਜਿਹੜੇ ਐਗਜ਼ਿਸਟਿੰਗ ਨੇ ਉਹ ਇਨਸਿਕਿਉਰ ਹੋ ਜਾਂਦੇ ਨੇ। ਇਵੇਂ ਨਹੀਂ ਹੋਣਾ ਚਾਹੀਦਾ। ਅਸੀਂ ਸਮਝਦੇ ਹਾਂ ਕਿ ਅੱਜ ਵੀ ਜਦੋਂ ਦੀਪ ਸਿੱਧੂ ਨੂੰ ਅਸੀਂ ਯਾਦ ਕਰ ਰਹੇ ਹਾਂ, ਅਜੇ 2 ਸਾਲ ਹੋਏ ਨੇ, ਦੁਨੀਆ ਦੇ ਵਿੱਚ ਹਰ ਥਾਂ ਤੇ ਅਸੀਂ ਦੇਖ ਰਹੇ ਹਾਂ ਉਹਨਾਂ ਦੀ ਯਾਦ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਨੇ, ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਲੰਗਰ ਹਾਲਾਂ 'ਚ ਉਹਨਾਂ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ ਹੈ। ਔਰ ਉਹ ਨੈਰੇਟਿਵ ਬਰਾਬਰ ਜੇ ਅੱਜ ਦੁਬਾਰਾ ਕਿਸਾਨ ਆਏ ਨੇ, ਸ਼ੰਭੂ ਬਾਰਡਰ ਕਿਵੇਂ ਇੱਕ ਦੁਸ਼ਮਣ ਸਰਹੱਦ ਵਿੱਚ ਕਨਵਰਟ ਕੀਤਾ ਹੋਇਆ ਹੈ, ਕਿਵੇਂ ਉਹ ਕਿੱਲਾਂ ਵੀ ਨੇ, 15-15 ਫੁੱਟ ਉੱਚੀ ਕੰਧ ਵੀ ਹੈ, ਕਿਵੇਂ ਡਰੋਨਸ ਦੇ ਨਾਲ ਟੀਅਰ ਗੈਸ ਸ਼ੈਲਸ ਮਾਰੇ ਜਾ ਰਹੇ ਨੇ, ਕਿਵੇਂ ਪੈਲਟ ਗਨਸ ਦਾ ਇਸਤੇਮਾਲ, 3 ਤੋਂ ਜ਼ਿਆਦਾ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ, 200 ਤੋਂ ਜ਼ਿਆਦਾ ਜ਼ਖਮੀ ਨੇ। ਇੱਕ ਨੌਜਵਾਨ ਦੀ ਅੰਮ੍ਰਿਤਧਾਰੀ ਸਿੰਘ ਦੀ ਪਿੱਠ ਦੇ ਉੱਤੇ 100 ਤੋਂ ਜ਼ਿਆਦਾ ਪੈਲਟਸ ਲੱਗੇ ਹੋਏ ਸੀ। ਔਰ ਇਹ ਵਰਤਾਰਾ ਅੱਜ ਫਿਰ ਸਾਨੂੰ ਯਾਦ ਦਹਾਨੀ ਕਰਵਾ ਰਿਹਾ ਹੈ ਕਿ ਭਾਈ ਬਦਲਿਆ ਕੁਛ ਨਹੀਂ ਹੈ। ਜਿਸ ਦਿਨ ਮੋਦੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮਾਫੀ ਮੰਗ ਕੇ 3 ਖੇਤੀ ਕਾਨੂੰਨ ਵਾਪਸ ਲਏ ਸੀ, ਉਸ ਦਿਨ ਹੀ ਸਿੱਖ ਕੌਮ ਦੇ ਖਿਲਾਫ ਇੱਕ ਨਵੀਂ ਸਕ੍ਰਿਪਟ ਲਿਖੀ ਜਾ ਰਹੀ ਸੀ ਕਿ ਇਹਨਾਂ ਨੂੰ, ਕਿਉਂਕਿ ਇਸ ਸਾਰੀ ਮੂਵਮੈਂਟ ਦੇ ਵਿੱਚ ਡਾਇਸਪੋਰਾ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਸੀ। ਕੱਲਾ ਫਾਈਨੈਂਸ਼ੀਅਲੀ ਨਹੀਂ, ਪੋਲੀਟੀਕਲ ਲੌਬੀ। ਜੇ ਜਸਟਿਨ ਟਰੂਡੋ ਕਿਸਾਨ ਦੇ ਹੱਕਾਂ 'ਚ ਕਿ ਭਾਈ ਤੁਸੀਂ ਪੀਸਫੁਲ ਪ੍ਰੋਟੈਸਟ ਨੂੰ ਕਿਵੇਂ ਰੋਕ ਸਕਦੇ ਹੋ ਬਿਆਨ ਦਿੰਦੇ ਨੇ, ਤੇ ਉਹ ਦੁਸ਼ਮਣੀ ਜਸਟਿਨ ਟਰੂਡੋ ਨਾਲ ਅੱਜ ਤੱਕ ਵੀ ਭਾਰਤ ਦੇ ਹਾਕਮ ਪੁਗਾ ਰਹੇ ਨੇ। ਜੇ ਅਮਰੀਕਾ 'ਚ ਕਾਂਗਰੈਸ਼ਨਲ ਸਿੱਖ ਕਾਕਸ ਉਹਨਾਂ ਵੱਲੋਂ ਬਿਆਨ ਹੁੰਦੇ ਨੇ, ਯੂਕੇ ਦੀ ਪਾਰਲੀਮੈਂਟ 'ਚ ਉਹ ਤਨਮਨਜੀਤ ਸਿੰਘ ਢੇਸੀ ਸਾਡਾ MP ਹੋਏ, ਬੀਬੀ ਪ੍ਰੀਤ ਕੌਰ ਗਿੱਲ ਹੋਏ, ਜਾਂ ਉਹਨਾਂ ਦੇ 100 ਤੋਂ ਜ਼ਿਆਦਾ ਹੋਰ MP ਜਿਨ੍ਹਾਂ ਨੇ ਕਿਹਾ ਜੀ ਤੁਸੀਂ ਪੀਸਫੁਲ ਪ੍ਰੋਟੈਸਟ ਕਿਵੇਂ ਰੋਕ ਸਕਦੇ ਹੋ। ਔਰ ਵੱਡੇ ਵੱਡੇ ਸੈਲੀਬ੍ਰਿਟੀ ਜਿਨ੍ਹਾਂ 'ਚ ਐਨਵਾਇਰਨਮੈਂਟਲਿਸਟ, ਉਹ 15-16 ਸਾਲ ਦੀ ਬੱਚੀ ਜਿਹਦਾ ਗਲੋਬਲ ਸਟੇਟਸ ਹੈ, ਔਰ ਮੈਂ ਡਿਊ ਰਿਗਾਰਡ ਵੀ ਦਿਆਂਗਾ ਕਲਾਕਾਰਾਂ ਨੂੰ ਵੀ, ਬੇਸ਼ੱਕ ਲੱਚਰਪੁਣਾ ਲਿਆਉਣ 'ਚ ਵੀ ਇਸ ਕਲਾਸ ਨੇ ਕਾਫੀ ਯੋਗਦਾਨ ਪਾਇਆ ਹੋਇਆ ਸੀ ਨੈਗੇਟਿਵ, ਲੇਕਿਨ ਉਹ ਵੀ ਨਾਲ ਆ ਕੇ ਖੜੇ। ਇੱਕਦਮ ਇਉਂ ਲੱਗਾ ਕਿ ਪੰਜਾਬ ਦਾ ਹਰ ਵਸਨੀਕ ਔਰ ਖਾਸ ਤੌਰ ਤੇ ਡਾਇਸਪੋਰਾ ਸਿੱਖ ਇੱਥੇ 3rd-4th ਜਨਰੇਸ਼ਨ, ਕੈਲੀਫੋਰਨੀਆ ਮੈਨੂੰ ਯਾਦ ਹੈ ਕਿ ਬ੍ਰਿਜ ਦੇ ਉੱਤੇ 4 ਘੰਟੇ ਦਾ ਜੈਮ ਸੀ। ਨੌਜਵਾਨ ਬੱਚੇ ਬੱਚੀਆਂ ਜਿਹੜੇ 4ਥੀ ਜਨਰੇਸ਼ਨ ਹੈ ਸਾਡੀ, ਉਹਨਾਂ ਨੂੰ ਵੀ ਯਾਦ ਆਇਆ ਕਿ ਪੰਜਾਬ ਦੀ ਧਰਤੀ ਸਾਡੀ ਹੈ। ਔਰ ਉਸ 'ਚੋਂ ਇੰਡੀਅਨ ਏਜੰਸੀਆਂ ਨੇ ਜਿਹਦੇ ਲਈ ਲਫ਼ਜ਼ ਟਰਾਂਸਨੈਸ਼ਨਲ ਰਿਪਰੈਸ਼ਨ, ਕਿ ਮੁਲਕ ਦੀਆਂ ਹੱਦਾਂ ਤੋਂ ਬਾਹਰ ਜਾ ਕੇ, ਜਿਹਨੂੰ ਅਸੀਂ ਕਿਲਿੰਗ ਸਪਰੀ ਕਹਿੰਦੇ ਹਾਂ ਵੀ ਮਾਰ ਦਿਓ ਜਿੱਥੇ ਵੀ ਹੈ, ਇਹ ਕੰਮ KGB ਕਰਦੀ ਰਹੀ ਹੈ। ਪਰ ਅਮਰੀਕਾ ਦੀ ਧਰਤੀ ਤੇ ਹੁਣ ਕੋਲਡ ਵਾਰ ਰਹੀ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਵਿਚਾਲੇ, ਲੇਕਿਨ ਕਦੇ KGB ਨੇ ਵੀ ਡੇਅਰ ਨਹੀਂ ਕੀਤਾ ਕਿ ਅਮਰੀਕਾ ਦੀ ਧਰਤੀ ਤੇ ਕਿਸੇ ਅਮਰੀਕਨ ਸਿਟੀਜ਼ਨ ਨੂੰ ਉਹ ਟਾਰਗੇਟ ਕਰਨ। ਪਰ ਤੁਸੀਂ ਦੇਖਦੇ ਹੋ ਜਿਵੇਂ ਦੱਸਿਆ ਗਿਆ, ਮਈ 2023 ਦੇ ਵਿੱਚ ਲਾਹੌਰ ਦੇ ਵਿੱਚ ਸਵੇਰ ਵੇਲੇ ਗਰਾਊਂਡ 'ਚ ਐਕਸਰਸਾਈਜ਼ ਕਰ ਰਹੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਹਾਇਰਡ ਅਸੈਸਿਨਸ ਰਾਹੀਂ ਉਹਨਾਂ ਦਾ ਕੋਲਡ ਬਲੱਡਡ ਮਰਡਰ ਕਰ ਦਿੱਤਾ ਜਾਂਦਾ। 15 ਜੂਨ 2023 ਨੂੰ UK ਦੇ ਸ਼ਹਿਰ ਬਰਮਿੰਘਮ 'ਚ ਭਾਈ ਅਵਤਾਰ ਸਿੰਘ ਖੰਡਾ, ਜਿਨ੍ਹਾਂ ਦੇ ਪਿਤਾ ਕੁਲਵੰਤ ਸਿੰਘ ਖੁਖਰਾਣਾ ਨੂੰ ਸ਼ਹੀਦ ਕੀਤਾ ਗਿਆ ਸੀ, ਇਹਨਾਂ ਦੀ ਮਾਤਾ ਟੀਚਰ ਸਨ, ਕਿਵੇਂ ਉਹਨਾਂ ਨੇ ਬੱਚੇ ਨੂੰ ਪਾਲਿਆ, ਕਿਵੇਂ ਉਹਨਾਂ ਦੀ ਕੋਸ਼ਿਸ਼ ਕਿ ਭਾਈ ਸੇਫ ਹੋਏ UK ਭੇਜਿਆ। ਔਰ ਤੁਹਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ 2015 ਦੇ ਵਿੱਚ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਪਹਿਲੀ ਵਾਰ UK ਜਾਂਦਾ ਤੇ ਜਿਹੜਾ ਡੋਜ਼ੀਅਰ ਉਹਨੇ UK ਦੀ ਗਵਰਨਮੈਂਟ ਨੂੰ ਦਿੱਤਾ ਵੀ ਆਹ ਬੰਦੇ ਸਾਨੂੰ ਚਾਹੀਦੇ ਨੇ, ਉਹਦੇ 'ਚ ਵੀ ਅਵਤਾਰ ਸਿੰਘ ਖੰਡਾ ਦਾ ਨਾਂ ਸੀ। ਅਜੇ ਉਹਨੇ ਕੁਛ ਵੀ ਐਕਟਿਵਿਜ਼ਮ ਸ਼ੁਰੂ ਨਹੀਂ ਸੀ ਕੀਤਾ। ਅਵਤਾਰ ਸਿੰਘ ਖੰਡਾ ਨੂੰ ਉਹੀ ਨਰਵ ਗੈਸ ਜਿਹੜੀ ਐਕਸਕਲੂਸਿਵ KGB ਕੋਲ ਹੈ ਔਰ ਜਿਹੜੇ ਖਬਰਾਂ ਵਾਚ ਕਰਦੇ ਨੇ, 3 ਦਿਨ ਪਹਿਲਾਂ ਰਸ਼ੀਆ ਦੇ ਪੁਤਿਨ ਨੇ ਕਿਵੇਂ ਜੇਲ੍ਹ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਆਪੋਜੀਸ਼ਨ ਲੀਡਰ ਸੀ,
ਜਿਹਦੇ ਤੇ ਪਹਿਲਾਂ ਵੀ ਇਹ ਨਰਵ ਗੈਸ ਇਸਤੇਮਾਲ ਕੀਤੀ ਗਈ ਸੀ 2 ਸਾਲ ਪਹਿਲਾਂ, ਪਰ ਉਹਨੂੰ ਜਰਮਨ ਲਿਜਾਇਆ ਗਿਆ, ਜਰਮਨ ਦੇ ਵਿੱਚ ਉਹਦਾ ਇਲਾਜ ਹੋਇਆ, ਰਿਕਵਰ ਹੋ ਗਿਆ। ਔਰ ਜਦੋਂ ਉਹਨੂੰ ਇਹ ਕਿਹਾ ਗਿਆ ਬਾਹਰਲੀਆਂ ਤਾਕਤਾਂ ਵੱਲੋਂ ਕਿ ਤੂੰ ਉੱਥੇ ਨਾ ਜਾ, ਉਹਨਾਂ ਮਾਰ ਦੇਣਾ, ਉਹਨੇ ਕਿਹਾ ਵੀ ਇਹਦਾ ਮਤਲਬ ਹੈ ਵੀ ਮੈਂ ਡਰਦਾ, ਆਈ ਐਮ ਨਾਟ ਅਫਰੇਡ ਆਫ ਡੈਥ। ਹੁਣ 3 ਦਿਨ ਪਹਿਲਾਂ ਅਗੇਨ ਉਹਦਾ ਮਰਡਰ ਕੀਤਾ ਗਿਆ, ਉਹੀ ਨਰਵ ਗੈਸ ਅਵਤਾਰ ਸਿੰਘ ਖੰਡਾ ਦੇ ਉੱਤੇ 15 ਜੂਨ 2023 ਨੂੰ ਉਹਦਾ ਇਸਤੇਮਾਲ ਕੀਤਾ ਗਿਆ, ਔਰ ਉਸ ਨੂੰ ਵੀ ਜਿਹੜਾ ਚਲਦਾ ਕਰ ਦਿੱਤਾ ਗਿਆ। ਭਾਈ ਹਰਦੀਪ ਸਿੰਘ ਨਿੱਜਰ 18 ਜੂਨ ਵਾਲਾ ਦਿਨ, ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 18 ਫਰਵਰੀ ਦਾ ਦਿਨ ਹੈ, 8 ਮਹੀਨੇ ਪਹਿਲਾਂ ਠੀਕ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਦੇ ਨੇੜੇ ਸ਼ਾਮ ਦੇ ਦੀਵਾਨ ਤੋਂ ਬਾਅਦ, ਔਰ ਜਿਨ੍ਹਾਂ ਨੇ ਹਰਦੀਪ ਸਿੰਘ ਨਿੱਜਰ ਬਾਰੇ ਕਦੇ ਸ਼ਾਇਦ ਬਹੁਤਿਆਂ ਨੇ ਸੁਣਿਆ ਹੋਏਗਾ, ਉਹ ਇੱਕ ਦਰਵੇਸ਼ ਇਨਸਾਨ, ਗੁਰਦੁਆਰਾ ਸਾਹਿਬ ਦੀ ਹਦੂਦ 'ਚ ਤੁਸੀਂ ਉਹਨਾਂ ਨੂੰ ਜਾਂ ਲੰਗਰ 'ਚ ਸੇਵਾ ਕਰਦੇ ਦੇਖਦੇ ਸੀ ਜਾਂ ਆਮ ਜੋੜਿਆਂ ਦੇ ਵਿੱਚ ਸੇਵਾ ਕਰਦੇ, ਇੱਕ ਦਰਵੇਸ਼ ਰੂਹ। ਲੇਕਿਨ ਕਸੂਰ ਕਿਉਂਕਿ ਖਾਲਿਸਤਾਨ ਰੈਫਰੈਂਡਮ ਕੈਨੇਡਾ ਦੇ ਵਿੱਚ ਜਿਹੜਾ ਸਰੀ ਦੇ ਵਿੱਚ ਹੋਣ ਜਾ ਰਿਹਾ ਸੀ, ਉਸ ਦੇ ਉਹ ਕੋਆਰਡੀਨੇਟਰ ਸਨ। ਕਿਵੇਂ ਕੋਲਡ ਬਲੱਡਡ ਮਰਡਰ ਹਰਦੀਪ ਸਿੰਘ ਨਿੱਜਰ ਦਾ ਕੀਤਾ ਗਿਆ, ਸ਼ਾਇਦ ਇਸ ਨੂੰ ਵੀ ਜਿਵੇਂ ਉਹਨਾਂ ਦੀਆਂ ਏਜੰਸੀਆਂ ਦੇ ਨੈਰੇਟਿਵਸ ਨੇ ਗੈਂਗਸਟਰਸ ਦੇ ਖਾਤੇ 'ਚ ਪਾਉਣਾ ਚਾਹਿਆ ਸੀ, ਪਰ ਇਹਨਾਂ ਦੀ ਸੱਚਾਈ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਜਗ ਜ਼ਾਹਰ ਕੀਤੀ, ਜਦੋਂ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਇੰਡੀਅਨ ਏਜੰਟਸ ਦਾ ਕੰਮ ਹੈ, ਔਰ ਇੰਡੀਆ ਦਾ ਰਾਜ ਚੀਫ ਜਿਹੜਾ ਆਟਵਾ ਦੇ ਵਿੱਚ ਸੀ, ਉਹਨੂੰ ਜਿਹੜਾ ਮੁਲਕ 'ਚੋਂ ਬਾਹਰ ਕੱਢਿਆ ਗਿਆ। ਔਰ ਇਸ ਤੋਂ ਇਹ ਗੱਲ ਕਲੀਅਰ ਹੋਈ ਕਿ ਭਾਈ ਇਹ ਕਿਸ ਔਰ ਕਿਵੇਂ ਵਿਸ਼ੀਅਸਲੀ ਇੰਡੀਆ ਨੇ ਰਿਐਕਟ ਕੀਤਾ। ਉਹਨਾਂ ਦੇ 39 ਡਿਪਲੋਮੈਟ, ਉਹਨਾਂ ਨੂੰ ਕੁਝ ਦਿਨਾਂ ਦਾ ਨੋਟਿਸ ਦੇ ਕੇ ਕੱਢ ਦਿੱਤਾ ਗਿਆ, 41 ਉਹਨਾਂ ਦੇ ਡਿਪੈਂਡੈਂਟਸ ਨੂੰ ਕੱਢ ਦਿੱਤਾ ਗਿਆ, ਪਰ ਜਸਟਿਨ ਟਰੂਡੋ ਨੇ ਵੀ ਠੀਕ ਜਵਾਬੀ ਕਾਰਵਾਈ ਕਰਦੇ ਆ ਟ੍ਰੇਡ ਮਿਸ਼ਨ ਭੇਜਣ ਤੋਂ ਨਾ ਕਰ ਦਿੱਤੀ, ਆਪਣੇ ਨੈਸ਼ਨਲ ਸਿਕਿਉਰਿਟੀ ਰਾਜ ਵਾਲੇ ਨੂੰ ਤਾਂ ਕੱਢ ਹੀ ਦਿੱਤਾ ਸੀ। ਪਰ ਇਸ ਗੇਮ ਦੇ ਵਿੱਚ ਇੱਕ ਹੋਰ ਚੇਂਜ, ਜਦੋਂ ਅਮਰੀਕਾ ਦੇ ਵਿੱਚ ਇਹ ਗੱਲ ਸ਼ਾਇਦ ਸਾਹਮਣੇ ਨਾ ਆਉਂਦੀ, ਔਰ ਮੈਂ ਬਹੁਤ ਵਾਰ ਜਾਫੀ ਸਿੰਘ ਜਿਨ੍ਹਾਂ ਨੇ ਕਾਫੀ ਡਿਟੇਲ 'ਚ ਦੱਸਿਆ ਖੁਦ ਵੀ ਇਹਨਾਂ ਨੂੰ ਕਿਵੇਂ ਥ੍ਰੈਟਸ ਮਿਲਦੀਆਂ ਨੇ। 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਨਰਿੰਦਰ ਮੋਦੀ 19 ਜੂਨ ਅਮਰੀਕਾ ਆਉਂਦਾ ਹੈ, 22 ਜੂਨ ਵਾਈਟ ਹਾਊਸ ਦੇ ਵਿੱਚ ਬਾਈਡਨ ਦੇ ਨਾਲ 1-to-1 ਮੀਟਿੰਗ ਸੀ। ਅਸੀਂ ਪ੍ਰੋਟੈਸਟ ਰੱਖਿਆ ਹੋਇਆ ਸੀ ਵੱਡੇ ਪੈਮਾਨੇ ਤੇ, TV 84 ਦੀ ਟੀਮ ਸਾਡੀ ਕਵਰ ਕਰ ਰਹੀ ਸੀ, ਔਰ ਉਸ ਤੋਂ ਅਗਲੇ ਦਿਨਾਂ 'ਚ ਹਰਦੀਪ ਸਿੰਘ ਨਿੱਜਰ ਦੀ ਅੰਤਮ ਅਰਦਾਸ ਸੀ, ਔਰ ਮੈਂ ਵੀ ਉਹਦੇ 'ਚ ਪਾਰਟਿਸਿਪੇਟ ਕਰਨਾ ਸੀ। ਔਰ ਮੈਂ ਜਦੋਂ ਅਸੀਂ ਵਾਪਸ ਨਿਕਲੇ ਵਾਈਟ ਹਾਊਸ ਦੇ ਸਾਹਮਣਿਓਂ, ਤੇ ਕਾਲ ਆਈ ਕਿ ਜੀ ਅਸੀਂ FBI ਦਾ ਡਾਇਰੈਕਟਰ ਬੋਲ ਰਹੇ ਹਾਂ, ਸਟੇਸ਼ਨ ਡਾਇਰੈਕਟਰ, ਤੁਹਾਡੇ ਤੇ ਟਰੈਵਲ ਰੈਸਟ੍ਰਿਕਸ਼ਨ, ਡੋਂਟ ਮੂਵ, ਡੋਂਟ ਗੋ, ਡੋਂਟ ਦਿਸ। ਔਰ ਸਾਨੂੰ ਬਾਅਦ 'ਚ ਪਤਾ ਲੱਗਾ ਕਿ 1 ਦਰਜਨ ਦੇ ਕਰੀਬ ਇਸ ਕਿਸਮ ਦੇ ਐਕਟਿਵਿਸਟ ਜਿਹੜੇ ਨੇ ਖਾਲਿਸਤਾਨ ਮੂਵਮੈਂਟ ਦੇ, ਉਹਨਾਂ ਨੂੰ ਅਮਰੀਕਾ ਦੇ ਵਿੱਚ FBI ਨੇ ਵਾਰਨ ਕੀਤਾ। ਹੁਣ ਉਦੋਂ ਤੱਕ FBI ਨੂੰ ਇਹ ਪਤਾ ਸੀ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਪਿੱਛੇ ਕੌਣ ਹੈ, ਪਰ ਇਹ ਜਗ ਜ਼ਾਹਰ ਉਦੋਂ ਹੋਇਆ ਜਦੋਂ 29 ਨਵੰਬਰ ਨੂੰ ਨਿਊਯਾਰਕ ਦੇ ਡਿਸਟ੍ਰਿਕਟ ਕੋਰਟ 'ਚ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ 15 ਸਫ਼ਿਆਂ ਦੀ ਇੰਡਾਈਟਮੈਂਟ ਫਾਈਲ ਕੀਤੀ ਨਿਖਿਲ ਗੁਪਤਾ ਦੇ ਖਿਲਾਫ। ਨਿਖਿਲ ਗੁਪਤਾ 29 ਜੂਨ ਨੂੰ ਚੈੱਕ ਰਿਪਬਲਿਕ ਦੇ ਵਿੱਚ ਅਮਰੀਕਾ ਦੇ ਕਹਿਣ ਤੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ, ਔਰ ਉਸ ਇੰਡਾਈਟਮੈਂਟ ਦੇ ਵਿੱਚ ਇਹ ਸਾਹਮਣੇ ਆਉਂਦਾ ਹੈ, ਜਿਸ ਇੰਡਾਈਟਮੈਂਟ ਦਾ ਨਾਂ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਰੱਖਿਆ ਗਿਆ, ਕਿ ਕਿਵੇਂ ਉੱਥੇ ਕੌਣ ਕੋ ਕੰਸਪੀਰੇਟਰ 1 ਹੈ, CC1, ਜਿਹਦੇ ਨਾਲ ਨਿਖਿਲ ਗੁਪਤਾ ਇਨ ਟੱਚ ਸੀ। ਔਰ ਜਿਸ ਦਿਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ, ਉਸੇ ਸ਼ਾਮ ਨਿਖਿਲ ਗੁਪਤਾ ਕੈਨੇਡਾ ਦੇ ਗੈਂਗਸਟਰਸ ਨੂੰ ਉਹ ਤਸਵੀਰਾਂ ਭੇਜ ਰਿਹਾ ਜਿਹਦੇ 'ਚ ਉਹਦਾ ਸਿਰ ਇੱਕ ਪਾਸੇ ਲੁਟਕਿਆ ਹੋਇਆ, ਬੁਲਟ ਪ੍ਰੂਫ ਜੈਕਟ ਉਹਨੇ ਪਾਈ ਹੋਈ ਸੀ, ਲੇਕਿਨ ਹੈਡ ਦੇ ਵਿੱਚ ਹਿੱਟ ਕੀਤਾ, ਔਰ ਪ੍ਰੋਫੈਸ਼ਨਲ ਲੋਕਾਂ ਨੇ ਕੀਤਾ, ਔਰ ਉਹਨੂੰ ਕਹਿ ਰਿਹਾ ਫਿਕਰ ਨਾ ਕਰ, 2-2 3-3 ਟਾਰਗੇਟ ਤੁਹਾਨੂੰ ਹਰ ਮਹੀਨੇ ਦੇ ਅਸੀਂ ਦਿਆਂਗੇ, ਅਸੀਂ ਇੱਥੋਂ ਅਮਰੀਕਾ ਕੈਨੇਡਾ 'ਚੋਂ ਇਹਨੂੰ ਖਤਮ ਕਰਨਾ ਖਾਲਿਸਤਾਨੀਆਂ ਨੂੰ। ਹੁਣ ਇਹ ਸਾਰਾ ਹਾਲਾਂ ਉਹ ਕੇਸ ਫਸਿਆ ਹੋਇਆ ਕਿਉਂਕਿ ਉਸ ਚੈੱਕ ਰਿਪਬਲਿਕ ਦਾ ਜਿਹੜਾ ਸਭ ਤੋਂ ਉੱਪਰਲਾ ਕੋਰਟ ਹੈ, ਕਾਂਸਟੀਟਿਊਸ਼ਨਲ ਕੋਰਟ, ਥੱਲੜੇ 3 ਕੋਰਟਸ ਨੇ ਉਹਦੀ ਐਕਸਟ੍ਰੈਡੀਸ਼ਨ ਦੇ ਦਿੱਤੀ ਹੈ। ਜਦੋਂ ਉਹ ਆਏਗਾ ਟਰਾਇਲ 'ਚ ਕੇਸ 'ਚ ਆਏਗਾ, ਸਾਡੇ ਸਾਹਮਣੇ ਡਿਟੇਲ ਆਏਗੀ। ਪਰ ਇਹ ਗੱਲ ਦੱਸਦੀ ਹੈ, ਮੈਂ ਵੇਰਵਾ ਇਸ ਲਈ ਦਿੱਤਾ ਹੈ, ਹਾਲਾਂ ਤੁਸੀਂ ਸਾਰੇ ਜਾਗਰੂਕ ਹੋ, ਬਹੁਤ ਸਾਰੇ ਮੀਡੀਆ ਨਾਲ ਜੁੜੇ ਹੋਵੋਗੇ, ਕਿ ਕਿਸ ਹੱਦ ਤੱਕ ਇਹ ਜਾ ਚੁੱਕੇ ਨੇ
ਅਮਰੀਕਨ ਕਾਂਗਰਸ ਦੇ ਵਿੱਚ 2 ਬਰੀਫਿੰਗਸ ਸੈਨੇਟ ਦੇ ਵਿੱਚ ਵੀ ਕਾਂਗਰਸ ਦੇ ਵਿੱਚ ਵੀ ਹੋਈਆਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ FBI ਵੱਲੋਂ ਇਸ ਦੇ ਉੱਤੇ ਫਰਦਰ ਹੀਅਰਿੰਗ ਕਰਵਾਈ ਜਾ ਰਹੀ ਹੈ। ਤੇ ਜਦੋਂ ਇਸ ਕਿਸਮ ਦੇ ਡੇਂਜਰ ਨੇ ਪੰਜਾਬ ਦੇ ਅੰਦਰ ਜੋ ਕਿਸਾਨੀ ਫੇਜ਼ ਜੋ ਚੱਲ ਹੀ ਰਿਹਾ ਹੈ, ਔਰ ਮੋਦੀ ਦੀ ਨੀਤੀ ਜਿਹੜੀ ਖੁੱਲ੍ਹ ਕੇ ਇਕੱਲਾ ਹਿੰਦੂ ਰਾਸ਼ਟਰ ਹੀ ਨਹੀਂ, ਜੋ ਹਾਲ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਬੁਲਡੋਜ਼ਰਾਂ ਨਾਲ ਮਸੀਤਾਂ ਢਾਣ ਦਾ, ਕਿਵੇਂ 600 ਸਾਲ ਪੁਰਾਣੀ ਮਸੀਤ ਦਿੱਲੀ ਦੇ ਵਿੱਚ ਢਾਈ ਗਈ, ਹਲਦਵਾਨੀ ਦੇ ਵਿੱਚ ਉੱਤਰਾਖੰਡ ਦੇ ਵਿੱਚ ਦੰਗਿਆਂ ਦੇ ਨਾਂ ਥੱਲੇ ਮੁਸਲਮਾਨਾਂ ਦਾ ਕਤਲੇਆਮ, ਪੰਜਾਬ ਵੀ ਜਿਵੇਂ ਇਹਨਾਂ ਨੇ ਮੋਰਚਾਬੰਦੀ ਕੀਤੀ ਹੈ, ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਨੀਤੀ ਦਿੱਲੀ ਦੇ ਵਿੱਚ ਕੋਈ ਹਕੂਮਤ ਆ ਜਾਏ, ਸਾਡੇ ਤੇ ਤਾਂ ਹਮਲਾ ਕਾਂਗਰਸ ਤੇ ਸੈਕੂਲਰ ਰੂਲ ਦੇ ਸੋ ਕਾਲਡ ਸੈਕੂਲਰ ਦੇ ਵੇਲੇ ਹੋਇਆ। ਅੱਜ ਖੁੱਲ੍ਹ ਕੇ ਹਿੰਦੂਤਵਾ ਦਾ ਏਜੰਡਾ ਜਿਹੜਾ ਉਹ ਲਾਗੂ ਕਰ ਰਹੇ ਨੇ, ਔਰ ਸਾਡੇ ਲਈ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਆਪਣੇ ਆਪ ਨੂੰ ਐਨਲਾਈਟਨਡ ਰੱਖਣਾ, ਜਾਗਰੂਕ ਰੱਖਣਾ। ਜਿਹੜੀਆਂ ਧਿਰਾਂ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੀਆਂ ਨੇ ਉਹਨਾਂ ਦੀ ਹਮਾਇਤ ਕਰੋ, ਹਮਾਇਤ ਨਹੀਂ ਕਰ ਸਕਦੇ ਚੁੱਪ ਅਰਦਾਸ ਕਰੋ, ਉਹ ਵੀ ਨਹੀਂ ਕਰ ਸਕਦੇ ਤੇ ਘੱਟੋ ਘੱਟ ਵਿਰੋਧ ਨਾ ਕਰੋ। ਅੱਜ ਅਸੀਂ ਉਸ ਮੁਕਾਮ ਦੇ ਉੱਤੇ ਆ ਕੇ ਖੜੇ ਹਾਂ ਕਿ ਜਿਹੜਾ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦਾ ਹੈ ਉਹ ਵੀ ਕੌਮ ਦੀ ਖਿਦਮਤ ਕਰ ਰਿਹਾ ਹੈ, ਜਿਹੜੇ ਹਿਊਮੈਨੀਟੇਰੀਅਨ ਸੇਵਾ 'ਚ ਲੱਗੇ ਹੋਏ ਨੇ, ਜਿਹੜੇ ਘਰ ਦੇ ਵਿੱਚ ਵੀ ਸਿੱਖੀ ਵੈਲਿਊਜ਼ ਆਪਣੇ ਬੱਚਿਆਂ ਨੂੰ ਦੇ ਰਹੇ ਨੇ, ਉਹ ਵੀ ਸਾਡੇ ਇਸ ਕੌਜ਼ ਦੇ ਜਿਹੜੇ ਨੇ ਹਮਸਫਰ ਨੇ। ਤੇ ਜਿਹੜੇ, ਔਰ ਮੈਂ ਅਕਸਰ ਅਨੰਦਪੁਰ ਸਾਹਿਬ ਦਾ ਮਾਡਲ ਇਹ ਡਿਸਕਸ ਕਰਦਾ ਹੁੰਦਾ ਕਿ ਅਨੰਦਪੁਰ ਸਾਹਿਬ 'ਚ ਭਾਈ ਨੰਦ ਲਾਲ ਕਲਮ ਚਲਾ ਰਹੇ ਨੇ, ਉਹ ਵੀ ਆਪਣੇ ਮਾਹੀ ਨੂੰ ਆਪਣੇ ਪ੍ਰੀਤਮ ਨੂੰ ਰਿਝਾ ਰਹੇ ਨੇ। ਭਾਈ ਕਨਈਆ ਪਾਣੀ ਦੀ ਮਸ਼ਕ ਨਾਲ ਦੁਸ਼ਮਣ ਤੇ ਸੱਜਣ ਸਭ ਦੀ ਖਿਦਮਤ 'ਚ ਹਾਜ਼ਰ ਨੇ। ਤੇ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਦੁਸ਼ਮਣ ਦੇ ਉਹਨਾਂ ਜ਼ਾਲਮਾਂ ਨੂੰ ਤਾਕਤ ਦੇ ਨਸ਼ੇ 'ਚ ਅੰਨੇ ਹਾਥੀਆਂ ਵਰਗੇ ਹਾਕਮਾਂ ਨੂੰ ਵੰਗਾਰ ਰਿਹਾ ਹੈ। ਸਾਰੇ ਹੀ ਅਨੰਦਪੁਰ ਦੇ ਵਿੱਚ ਆਪਣੇ ਪਿਆਰੇ ਨੂੰ ਰਿਝਾ ਰਹੇ ਨੇ। ਅਮਰੀਕਨ ਕਹਿੰਦੇ ਨੇ ਵੀ ਐਗਰੀ ਟੂ ਡਿਸਐਗਰੀ। ਬਹੁਤ ਸਾਰੀਆਂ ਥਾਵਾਂ ਤੇ ਤਕਰਾਰ ਵੀ ਨੇ, ਕਿਤੇ ਕੁਛ ਇਸ਼ੂਜ਼ ਵੀ ਨੇ, ਕਿਤੇ ਰੀਅਲ ਨੇ, ਕਿਤੇ ਬਣਾਏ ਜਾਂਦੇ ਨੇ। ਪਰ ਮੈਂ 30-35 ਸਾਲ ਤੋਂ ਪੰਥਕ ਐਕਟਿਵਿਸਟ ਹੋਣ ਦੇ ਨਾਤੇ ਮੈਂ ਦੇਖਿਆ, ਔਰ ਤੁਸੀਂ ਵੀ ਖਬਰਦਾਰ ਹੋਵੋ ਕਿ ਬਹੁਤ ਵਾਰ ਇਸ ਕਿਸਮ ਦਾ ਮਾਹੌਲ ਸਿਰਜਣ ਵਾਲੇ ਆਪਣੇ ਤੌਰ ਤੇ ਨਹੀਂ ਕਰ ਰਹੇ ਹੁੰਦੇ। ਇਹਨਾਂ ਨੂੰ ਏਜੰਟ ਪ੍ਰੋਵੋਕੇਟਿਵ ਕਿਹਾ ਜਾਂਦਾ ਹੈ, ਜਿਹੜੇ ਹਕੂਮਤ ਦੀਆਂ ਏਜੰਸੀਆਂ ਦੇ ਉੱਤੇ ਔਰ ਜਿਸ ਕਿਸਮ ਦੀਆਂ ਧਮਕੀਆਂ ਦਾ ਦੌਰਾ, ਉਹ ਲਾਰੈਂਸ ਬਿਸ਼ਨੋਈ ਗੈਂਗ ਹੋਏ, ਸਿੱਧੂ ਮੂਸੇਵਾਲਾ ਦਾ ਮਰਡਰ ਹੋਏ, ਉਹਦੀ ਪ੍ਰੋਟੈਕਸ਼ਨ ਹੋਏ ਲਾਰੈਂਸ ਬਿਸ਼ਨੋਈ ਦੀ, ਉਹਦਾ ਭਰਾ, ਉਹਦੇ ਦੂਜੇ ਤੀਜੇ। ਜਿਵੇਂ ਸਾਨੂੰ ਥੋੜ੍ਹਾ ਬਹੁਤ ਇਸ ਗੱਲ ਦੀ ਇਰਕਿੰਗ ਹੈ ਕਿ ਜੇ ਕੈਨੇਡਾ ਦੇ ਵਿੱਚ ਸਰੀ ਔਰ ਬਰੈਂਪਟਨ ਇਹਨਾਂ ਗੈਂਗਸਟਰਾਂ ਦੇ ਅੱਡੇ ਨੇ, ਤੇ ਅਮਰੀਕਾ ਦੇ ਵਿੱਚ ਸੈਕਰਾਮੈਂਟੋ ਤੋਂ ਬਾਅਦ ਤੁਹਾਡਾ ਇਹ ਗ੍ਰੀਨਵੁੱਡ ਏਰੀਆ, ਇਸ ਦੇ ਵਿੱਚ ਕਾਫੀ ਵੱਡੀ ਇਨਫਿਲਟ੍ਰੇਸ਼ਨ ਹੈ। ਇਹਨਾਂ ਤੋਂ ਖਬਰਦਾਰ ਰਹੋ। ਛੋਟੇ ਗਿਲੇ ਜਾਂ ਸ਼ਿਕਾਇਤਾਂ ਜਿਹੜੀਆਂ ਸਾਡੀਆਂ ਇੱਕ ਦੂਸਰੇ ਪ੍ਰਤੀ ਨੇ, ਉਸ ਨੂੰ ਭੁੱਲ ਕੇ, ਜਿਵੇਂ ਕਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਵੱਡੇ ਘੱਲੂਘਾਰੇ ਵੇਲੇ ਜਦੋਂ ਮਿਸਲਾਂ ਦੇ ਸਰਦਾਰਾਂ ਨੇ ਪੁੱਛਿਆ ਸੀ ਕਿ ਕੀ ਵਿਉਂਤਬੰਦੀ ਕਰੀ ਹੈ ਜੰਗ ਦੀ, ਤਾਂ ਉਹਨਾਂ ਕਿਹਾ ਸੀ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਸਾਡੇ ਸਾਹਮਣੇ ਹੋਂਦ ਦੀ ਗੱਲ ਹੈ, ਟੂ ਬੀ ਔਰ ਨਾਟ ਟੂ ਬੀ ਦੀ ਗੱਲ ਹੈ। ਇਸ ਜਜ਼ਬੇ ਦੇ ਨਾਲ ਕਿ ਅਸੀਂ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ। 1849 ਤੱਕ ਸਾਡੇ ਕੋਲ 2.5 ਲੱਖ ਮੁਰੱਬਾ ਮੀਲ ਤੋਂ ਵੱਡਾ ਸਿੱਖ ਐਮਪਾਇਰ ਸੀ, ਦਰਿਆਏ ਖੈਬਰ ਤੋਂ ਲੈ ਕੇ ਸ਼ਿਕਾਰਪੁਰ ਸਿੰਧ ਤੱਕ, ਔਰ ਇਸ ਪਾਸੇ ਲੱਦਾਖ ਤਿੱਬਤ ਤੋਂ ਲੈ ਕੇ ਸਤਲੁਜ ਦੇ ਪੈਰਾਂ ਤੱਕ ਅਸੀਂ ਬੌਰਨ ਬਾਦਸ਼ਾਹ ਹੈ। ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਖਾਲਸਾ ਸੋਵਰਨ ਹੈ ਜਾਂ ਸੋਵਰਨਿਟੀ ਲਈ ਲੜ ਰਹੇ। ਗੁਲਾਮੀ ਸਟੇਟ ਆਫ ਮਾਈਂਡ ਹੈ। ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ, ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਸਾਡਾ ਇਤਿਹਾਸ ਹੈ ਕਿ 18ਵੀਂ ਸਦੀ 'ਚ ਅਸੀਂ ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾਇਆ, ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕੀਤਾ। ਪਰ ਹਰ ਸਿੰਘ ਦੇ ਅੰਦਰ ਇਹ ਸਪਿਰਿਟ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਸਾਡਾ ਕਲੇਮ ਅਸੀਂ ਕਰਦੇ ਹਾਂ ਜੇ ਸ਼ਹਾਦਤ ਮਿਲੀ ਤੇ ਗੁਰੂ ਦੀ ਗੋਦ ਦੀ ਪਾਤਸ਼ਾਹੀ ਹੈ,
ਜੇ ਜਿੱਤੇ ਤਾਂ ਅਸੀਂ ਰਾਜ ਭਾਗ ਦੇ ਵਾਰਸ ਹੈ। ਔਰ ਇਹ ਲਫ਼ਜ਼ ਪਾਤਸ਼ਾਹੀ ਦਾਵਾ ਵੀ ਦੀਪ ਸਿੱਧੂ ਨੇ ਯੰਗਰ ਜਨਰੇਸ਼ਨ ਦੇ ਦਿਲੋਂ ਦਿਮਾਗ ਦੇ ਉੱਤੇ ਲਿਆਂਦਾ ਹੈ। ਉਹੀ ਜਜ਼ਬਾ ਅੱਜ ਅਸੀਂ ਕਿਸਾਨ ਮੂਵਮੈਂਟ ਵੇਲੇ ਫੇਰ ਦੇਖ ਸਕਦੇ ਹਾਂ। ਬੇਖੌਫ ਹੋ ਕੇ ਕਿਵੇਂ ਪਤੰਗਾਂ ਨਾਲ ਡਰੋਨ ਸੁੱਟੇ ਜਾ ਰਹੇ ਨੇ ਔਰ ਕਿਸ ਅੰਦਾਜ਼ ਦੇ ਵਿੱਚ ਬੇਖੌਫ ਖਾਲਸੇ ਦੀ ਨੌਜਵਾਨੀ ਵਿਚਰ ਰਹੀ ਹੈ। ਸਤਿਗੁਰੂ ਰਹਿਮਤ ਕਰਨ, ਉਹ ਦਿਨ ਦੂਰ ਨਹੀਂ ਹੈ। 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰ ਕਪੂਰ ਸਿੰਘ ਵੀ ਕਈ ਵਾਰ ਉਦਾਸ ਵੀ ਹੁੰਦੇ ਸੀ, ਖਾਸ ਤੌਰ 'ਤੇ ਅਕਾਲੀ ਲੀਡਰਸ਼ਿਪ ਦੀ ਨਾਕਾਮੀ ਤੋਂ। ਪਰ ਫਿਰ ਉਹ ਕਹਿੰਦੇ ਸੀ ਨਹੀਂ, ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। 10ਵੇਂ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਗੇਰੀ। ਸਤਿਗੁਰੂ ਰਹਿਮਤ ਕਰਨ, ਖਾਲਿਸਤਾਨ ਦਸਤਕ ਦੇ ਰਿਹਾ ਹੈ। ਬਹੁਤ ਜਲਦੀ ਦੁਨੀਆ ਦੇ 193 ਮੁਲਕਾਂ ਦੇ ਝੰਡਿਆਂ ਦੇ ਨਾਲ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਖਾਲਿਸਤਾਨ ਰੈਫਰੈਂਡਮ ਨੂੰ ਜਿਵੇਂ ਡਾਇਸਪੋਰਾ ਸਿੱਖ ਰਿਸਪੌਂਡ ਕਰ ਰਹੇ ਨੇ, ਇਸ ਗੱਲ ਨੇ ਇਹ ਨੈਰੇਟਿਵ ਵੀ ਹਕੂਮਤ ਦਾ ਭੰਨ ਦਿੱਤਾ ਹੈ ਕਿ ਐਵੇਂ 2.5 ਟੋਟਰੂ ਨੇ, ਇਹਨਾਂ ਨੇ ਦੁਕਾਨਾਂ ਚਲਾਈਆਂ ਹੋਈਆਂ, ਸਿੱਖ ਤਾਂ ਚਾਹੁੰਦੇ ਨਹੀਂ। ਤੇ ਜੇ ਨਗਰ ਕੀਰਤਨਾਂ ਤੇ ਖਾਲਿਸਤਾਨ ਦੇ ਨਾਰੇ ਲੱਗਦੇ ਸੀ ਤੇ ਇਹ ਕਹਿੰਦੇ ਸੀ ਜੀ ਸੰਗਤ ਤਾਂ ਗੁਰੂ ਦਾ ਦਿਨ ਮਨਾਉਣ ਆਉਂਦੀ ਹੈ, ਇਹ ਤਾਂ ਐਵੇਂ ਹੀ ਆ ਕੇ ਸਟੇਜਾਂ ਤੇ ਕਬਜ਼ੇ ਕਰ ਲੈਂਦੇ ਨੇ। ਹੁਣ ਜੇ 1 ਲੱਖ ਤੋਂ ਜ਼ਿਆਦਾ ਬੰਦਾ ਸੈਨ ਫਰਾਂਸਿਸਕੋ 28 ਜਨਵਰੀ ਨੂੰ ਆਉਂਦਾ ਔਰ ਇਹ ਰੈਫਰੈਂਡਮ ਲੰਡਨ, ਇਟਲੀ, ਟੋਰਾਂਟੋ, ਸਰੀ, ਸੈਨ ਫਰਾਂਸਿਸਕੋ ਜਿਸ ਕਾਮਯਾਬੀ ਨਾਲ ਹੋਇਆ ਹੈ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਹਰ ਦਿਲ ਦੇ ਅੰਦਰ, ਸਿੱਖ ਦਿਲ ਦੇ ਅੰਦਰ ਖਾਲਿਸਤਾਨ ਧੜਕਦਾ ਹੈ। ਪਰ ਇਸ ਦੀ ਪ੍ਰਾਪਤੀ ਦੇ ਲਈ ਆਪਣਾ ਬਣਦਾ ਯੋਗਦਾਨ ਵੀ ਪਾਈਏ। ਜੋ ਐਬਿਲਿਟੀ ਤੁਹਾਨੂੰ ਗੁਰੂ ਨੇ ਬਖਸ਼ੀ ਹੈ, ਜਿਨ੍ਹਾਂ ਕੋਲ ਵਿੱਤੀ ਮਦਦ ਹੈ ਉਹ ਮਦਦ ਕਰੋ, ਜਿਹੜੇ ਵਕਤ ਦੇ ਸਕਦੇ ਨੇ, ਤੇ ਜਿਹੜਾ ਕੋਈ ਹੋਰ ਨਹੀਂ ਕਰ ਸਕਦੇ 2 ਵੇਲੇ ਗੁਰੂ ਚਰਨਾਂ 'ਚ ਅਰਦਾਸ ਕਰੋ ਕਿ ਸਤਿਗੁਰੂ ਪੰਥ ਨੂੰ ਦਰ ਕਰ ਬਖਸ਼ਣ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ, ਨੌਜਵਾਨਾਂ ਦਾ, ਵੀਰ ਜਾਪੀ ਸਿੰਘ ਔਰ ਭਲਵਾਨ ਦਲ ਲੋਕਲ। ਸੱਚਮੁੱਚ ਭਲਵਾਨੀ ਜਿਹੜੀ ਹੈ ਇਹ ਵੀ ਇੱਕ ਗਵਾਚਿਆ ਆਰਟ ਹੈ। ਗੁਰੂ ਅੰਗਦ ਸਾਹਿਬ ਨੇ ਅੱਜ ਵੀ ਗੁਰਦੁਆਰਾ ਮੱਲ ਅਖਾੜਾ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਕਿਵੇਂ ਇਹ ਫਿਜ਼ੀਕਲ ਐਕਟੀਵਿਟੀ ਵੀ ਇਕੁਅਲੀ ਇੰਪੋਰਟੈਂਟ ਹੈ ਬਾਕੀ ਐਕਟੀਵਿਟੀਜ਼ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।